ਜਿਨ੍ਹਾਂ ਕੰਧ ਸਰਹੰਦ ਦੀ ਭੰਨਣੀ ਹੈ, ਅਜੇ ਤੱਕ ਨੇ ਸਾਡੇ ਹਥਿਆਰ ਜਿਉਂਦੇ, ਝੂਠਾ ਲਾਇਆ ਨਾ ਜਿਨ੍ਹਾਂ ਵਿਦਾਵਿਆਂ ਤੇ, ਸਿੰਘ ਅਜੇ ਵੀ ਕਈ ਹਜ਼ਾਰ ਜਿਉਂਦੇ। ਧਰਤੀ ਦੇ ਵੱਖ-ਵੱਖ ਖੰਡਾਂ ਤੋਂ TV 84 ਦੇ ਪਲੇਟਫਾਰਮ ਦੇ ਉੱਤੇ ਪ੍ਰੋਗਰਾਮ ਗੁਫ਼ਤਗੂ ਦੇ ਵਿੱਚ ਜੁੜ ਚੁੱਕੇ ਸਾਰੇ ਹੀ ਦਰਸ਼ਕਾਂ, ਸਾਰੇ ਹੀ ਸਰੋਤਿਆਂ ਦਾ ਮੈਂ ਮਨਵੀਰ ਸਿੰਘ ਪ੍ਰੋਗਰਾਮ ਦੇ ਵਿੱਚ ਆਪ ਜੀ ਨੂੰ ਜੀ ਆਇਆਂ ਕਹਿੰਦਾ ਹੋਇਆ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਅੱਜ ਉਹ ਦਿਨ ਹੈ 3 ਜੂਨ, ਜਿਸ ਦਿਨ ਜਿਹੜਾ ਘੱਲੂਘਾਰਾ ਹਿੰਦੂਤਵਾ ਹਕੂਮਤ ਵੱਲੋਂ ਸਿੱਖ ਕੌਮ ਦੇ ਉੱਤੇ ਵਰਤਾਇਆ ਗਿਆ, ਇਹ ਦਿਨ ਜਿਹੜਾ ਖਾਸ ਕਰਕੇ ਹਮਲੇ ਦੇ ਲਈ ਚੁਣਿਆ ਗਿਆ ਸੀ। ਅੱਜ 36 ਸਾਲਾਂ ਬਾਅਦ ਇਸ ਦਿਨ ਦੀ ਯਾਦ ਆ ਜਿਹੜੀ ਇੱਕ ਵਾਰ ਫੇਰ ਤਾਜ਼ਾ ਹੋ ਗਈ ਆ। ਉਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਇੱਕ ਵਾਰ ਫੇਰ ਇੱਕ ਫਿਲਮ ਦੀ ਤਰ੍ਹਾਂ ਜਿਹੜੀਆਂ ਅੱਖਾਂ ਦੇ ਮੂਹਰ ਦੀ ਗੁਜ਼ਰ ਗਈਆਂ ਨੇ। ਅੱਜ ਦਾ ਦਿਨ, ਜੇ ਅਸੀਂ ਉਸ ਵਕਤ ਦੀ ਗੱਲ ਕਰੀਏ 1984 ਦੇ ਵਿੱਚ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਨ, ਉਸ ਵੇਲੇ 1986 ਦੇ ਜਿਹੜਾ 1984 ਦੇ ਜੂਨ ਦੇ ਮਹੀਨੇ ਦੇ ਵਿੱਚ ਅੱਜ ਦਾ ਦਿਨ ਜਿਹੜਾ ਸ਼ਹੀਦੀ ਪੁਰਬ ਸੀ। ਸੋ ਇਸੇ ਦਿਨ ਦਾ ਜਿਹੜਾ ਲਾਹਾ ਤੱਕ ਕੇ ਜਿਹੜੀ ਪਲੈਨਿੰਗ ਹਿੰਦੁਸਤਾਨ ਦੀ ਗੌਰਮੈਂਟ ਨੇ ਉਸ ਵਕਤ ਸਿੱਖਾਂ ਦਾ ਘਾਣ ਕਰਨ ਦੀ ਕੀਤੀ ਸੀ, ਇਹ ਦਿਨ ਉਚੇਚੇ ਤੌਰ ਤੇ ਜਿਹੜਾ ਚੁਣਿਆ ਗਿਆ ਸੀ। ਇਹਦੇ ਕਾਰਨ ਸਨ ਕਿ ਸਭ ਤੋਂ ਜਿਹੜਾ ਵੱਧ ਗਰਮੀ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ, ਜੂਨ ਮਹੀਨੇ ਦੇ ਵਿੱਚ, ਜੇ ਅੱਗਿਓਂ ਕੋਈ ਜਵਾਬੀ ਕਾਰਵਾਈ ਹੋਵੇ ਤੇ ਉਹਦੇ ਚ ਜਿਹੜਾ ਵਿਘਨ ਪਵੇ। ਔਰ ਸਭ ਤੋਂ ਵੱਡਾ ਦੂਜਾ ਜਿਹੜਾ ਕਾਰਨ ਕਿ ਇਸ ਦਿਨ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਭਾਰੀ ਗਿਣਤੀ ਦੇ ਵਿੱਚ ਜਿਹੜੀ ਸਿੱਖ ਸੰਗਤ ਹੈ ਉਹ ਪੰਚਮ ਪਾਤਸ਼ਾਹ ਦੀ ਸ਼ਹੀਦੀ ਨੂੰ ਪ੍ਰਣਾਮ ਕਰਨ ਦੇ ਲਈ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਮੌਜੂਦ ਹੁੰਦੀ ਹੈ, ਪਹੁੰਚਦੀ ਹੈ ਔਰ ਕਾਫੀ ਦਿਨ ਉੱਥੇ ਰਹਿੰਦੀ ਹੈ। ਸੋ ਇਸ ਦਿਨ ਦਾ ਚੁਣਿਆ ਜਾਣਾ ਆਪਣੇ ਆਪ ਦੇ ਵਿੱਚ ਜਿਹੜੀ ਬਦਨੀਤੀ ਹੈ ਉਸ ਨੂੰ ਹੋਰ ਵੀ ਵਧਾ ਕੇ ਬਿਆਨ ਕਰਦਾ। ਇਹ ਦਿਨ ਜਿਹੜਾ ਇਹ ਦੱਸਦਾ ਹੈ ਕਿ ਟਾਰਗੇਟ ਜਿਹੜਾ ਉਹ ਸਮੁੱਚੀ ਸਿੱਖ ਕੌਮ ਸੀ, ਜਿਸਮਾਨੀ ਤੌਰ ਤੇ ਨਹੀਂ ਸੈਕੀ ਤੌਰ ਦੇ ਉੱਤੇ ਵੀ ਕੌਮ ਦਾ ਵੱਧ ਤੋਂ ਵੱਧ ਘਾਣ ਕਰਨਾ, ਜਿਹੜਾ ਉਹਦਾ ਮਨਸੂਬਾ ਖਾਸ ਕਰਕੇ ਅੱਜ ਦੇ ਦਿਨ ਤਿਆਰ ਕੀਤਾ ਜਾਣਾ। ਕਿਉਂਕਿ ਪ੍ਰਮੁੱਖਤਾ ਦੇ ਤੌਰ ਦੇ ਉੱਤੇ ਪਹਿਲਾਂ ਜਿਹੜੀ ਗੋਲੀਬਾਰੀ ਆ ਉਹ ਚੱਲਦੀ ਰਹੀ, ਪਰ 3 ਤਰੀਕ ਨੂੰ ਜਿਹੜਾ ਇਹਨੂੰ ਬਹੁਤ ਜਿਹੜਾ ਇੱਕ ਦੁਸ਼ਮਣ ਦੇਸ਼ ਤੇ ਜਿਵੇਂ ਹਮਲਾ ਕਰਨਾ ਹੁੰਦਾ ਉਸ ਤਰੀਕੇ ਦੇ ਨਾਲ ਇਹਨੂੰ ਵਧਾਇਆ ਗਿਆ। ਸੋ TV 84 ਦੇ ਉੱਤੇ ਤੁਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਘੱਲੂਘਾਰੇ ਨਾਲ ਸੰਬੰਧਿਤ ਵੱਖ-ਵੱਖ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਦੇ ਨਾਲ ਸਾਡੇ ਨਾਲ ਹੋ ਰਹੀ ਗੁਫ਼ਤਗੂ ਦੇ ਵਿੱਚ ਹਿੱਸਾ ਲਿਆ। ਔਰ ਅੱਜ ਅਸੀਂ ਕੌਮ ਦੀ ਇੱਕ ਐਸੀ ਪਰਸਨੈਲਿਟੀ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਆਪ ਜੀ ਦੇ ਰੂਬਰੂ ਕਰਨ ਜਾ ਰਹੇ ਹਾਂ, ਜਿਨ੍ਹਾਂ ਦਾ ਇਸ ਸੰਘਰਸ਼ ਦੇ ਵਿੱਚ ਬਹੁਤ ਲੰਮਾ ਜਿਹੜਾ ਯੋਗਦਾਨ ਰਿਹਾ, ਸੰਬੰਧ ਰਿਹਾ ਔਰ ਮੋਰਲੀ ਕਤਾਰ ਦੇ ਵਿੱਚ ਕੌਮ ਦੀ ਸੰਘਰਸ਼ ਦੀ ਇਹ ਅਗਵਾਈ ਕਰਦੇ ਆ ਰਹੇ ਨੇ। ਔਰ ਮੌਜੂਦਾ ਤੌਰ ਦੇ ਉੱਤੇ ਦਲ ਖਾਲਸਾ ਦੇ ਪ੍ਰੈਜ਼ੀਡੈਂਟ ਵਜੋਂ ਇਹ ਸੇਵਾਵਾਂ ਨਿਭਾ ਰਹੇ ਨੇ। ਮੇਰੀ ਮੁਰਾਦ ਹੈ ਸਰਦਾਰ ਹਰਪਾਲ ਸਿੰਘ ਜੀ ਚੀਮਾ। ਸਰਦਾਰ ਹਰਪਾਲ ਸਿੰਘ ਜੀ ਚੀਮਾ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਆਖਦੇ ਹੋਏ ਫਤਿਹ ਅਰਜ਼ ਕਰਦਾ ਜੀ। ਸਰਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਧੰਨਵਾਦ ਚੀਮਾ ਸਾਹਿਬ, ਆਪ ਜੀ ਦਾ ਵੀ। ਆਪ ਜੀ ਨੇ ਅਧਿਆਇਆਂ ਦੇ ਵਿੱਚੋਂ ਜਿਹੜਾ ਸਮਾਂ ਕੱਢਿਆ। ਸਭ ਤੋਂ ਪਹਿਲਾਂ ਤਾਂ ਆਪਾਂ ਇਸ ਪਹਿਲੂ ਨੂੰ ਟੱਚ ਕਰਾਂਗੇ ਕਿ ਅੱਜ ਦੇ ਦਿਨ ਜਦੋਂ 36 ਸਾਲ ਬੀਤ ਗਏ ਨੇ, ਸਿੱਖ ਕੌਮ ਦੇ ਸੀਨੇ ਦੇ ਉੱਤੇ ਜਿਹੜੇ ਕਦੀ ਨਾ ਮਿਟਣ ਵਾਲੇ ਜ਼ਖਮ ਉਸ ਹਿੰਦੂਤਵਾ ਹਕੂਮਤ ਨੇ ਛੱਡੇ ਨੇ, ਉਸ ਭਾਰਤੀ ਸਟੇਟ ਨੇ ਛੱਡੇ ਨੇ, ਜਿਨ੍ਹਾਂ ਨੇ 5000 ਸਾਲ ਦੀ ਗੁਲਾਮੀ ਤੋਂ ਬਾਅਦ ਜੇ ਆਜ਼ਾਦੀ ਦਾ ਸਾਹ ਲਿਆ ਤਾਂ ਉਹ ਸਿੱਖਾਂ ਕਰਕੇ ਲਿਆ। ਅੰਤ ਨੂੰ ਇਸ ਮੁਕਾਮ ਦੇ ਉੱਤੇ ਲਿਆ ਕੇ ਉਹਨਾਂ ਨੇ ਕੌਮ ਨੂੰ ਖੜਾ ਕੀਤਾ ਕਿ ਸਾਨੂੰ ਇਹ ਜਿਹੜਾ ਆਪਣਾ ਕੌਮੀ ਨਿਸ਼ਾਨਾ ਉਹ ਮਿਥਣਾ ਪਿਆ ਔਰ ਨਾਤਾ ਜਿਹੜਾ ਆਪਣਾ ਸਦਾ ਦੇ ਲਈ ਜਿਹੜਾ ਹਿੰਦੂਤਵਾ ਤੋਂ, ਭਾਰਤ ਦੀ ਸਟੇਟ ਤੋਂ ਸਾਨੂੰ ਤੋੜਨ ਦੇ ਲਈ ਜਿਹੜਾ ਮਜਬੂਰ ਹੋਣਾ ਪਿਆ। ਇਸ ਘੱਲੂਘਾਰੇ ਦੀ ਯਾਦ ਦੇ ਸੰਬੰਧ ਦੇ ਵਿੱਚ ਪਹਿਲਾਂ ਮੁੱਢਲੇ ਤੌਰ ਦੇ ਉੱਤੇ ਤੁਸੀਂ
ਸਾਂਝ ਪਾਓ ਜੀ ਕਿ ਕਿਸ ਤਰ੍ਹਾਂ ਦਾ ਤੁਸੀਂ ਅੱਜ ਮਹਿਸੂਸ ਕਰ ਰਹੇ ਹੋ, ਫਿਰ ਆਪਾਂ ਅੱਗੇ ਚੱਲਦੇ ਹਾਂ ਜੀ। ਇਹ ਜਿਹੜਾ 1984 ਦੀ ਜੂਨ ਦਾ ਪਹਿਲਾ ਹਫਤਾ ਹੈ ਜੀ, ਇਹ ਜਿਹਨੂੰ ਸਰਕਾਰ ਹੈ ਜਿਹੜੀ ਉਹ ਬਲੂ ਸਟਾਰ ਆਪਰੇਸ਼ਨ ਦੇ ਨਾਲ ਜਾਣਦੀ ਹੈ ਜੀ। ਸਿੱਖ ਕੌਮ ਨੂੰ ਘੱਲੂ ਘਾਰੇ ਦੇ ਨਾਮ ਦੇ ਨਾਲ ਜਾਣਦੀ ਹੈ ਜੀ। ਔਰ ਜਾਂ ਅਸੀਂ ਇਸ ਨੂੰ ਦਰਬਾਰ ਸਾਹਿਬ ਦੇ ਉੱਤੇ ਹਿੰਦੁਸਤਾਨ ਦੀ ਸਰਕਾਰ ਵੱਲੋਂ ਹਮਲਾ ਉਹਦੇ ਵਜੋਂ ਅਸੀਂ ਇਹਨੂੰ ਜਾਣਦੇ ਹਾਂ ਜੀ। ਇਹ ਸਾਕਾ ਨਾ ਭੁੱਲਣਯੋਗ ਹੈ ਜੀ, ਨਾ ਇਹ ਬਖਸ਼ਣਯੋਗ ਹੈ ਜੀ। ਸਿੱਖ ਕੌਮ ਨੇ ਇਸ ਸਾਕੇ ਤੋਂ ਬਾਅਦ ਇੱਕ ਸਿੱਖ ਹਿਸਟਰੀ ਦੇ ਵਿੱਚ ਬਹੁਤ ਵੱਡਾ ਟਰਨਿੰਗ ਪੁਆਇੰਟ ਆਇਆ। ਸਿੱਖ ਜੀਵਨ ਜਾਂਚ ਦੇ ਵਿੱਚ ਬਹੁਤ ਵੱਡੀ ਚੇਂਜ ਆਈ। ਸਿੱਖਾਂ ਨੇ ਜੀਵਨ ਜਾਂਚ ਬਦਲੀ। ਨੌਜਵਾਨਾਂ ਦੇ ਵਿੱਚ ਰਾਜਨੀਤਿਕ ਸੋਚ ਇੰਨੀ ਅਵੇਅਰਨੈਸ ਆਈ ਹੈ ਜੀ ਕਿ ਇਸ ਤੋਂ ਪਹਿਲਾਂ ਨੌਜਵਾਨਾਂ ਨੂੰ ਕਿਸੇ ਵੀ ਰਾਜਨੀਤਿਕ ਸਰਗਰਮੀਆਂ ਬਾਰੇ ਕੋਈ ਨੌਲੇਜ ਨਹੀਂ ਸੀ ਕਿ ਸਿੱਖ ਹਿਸਟਰੀ ਕਿੱਧਰ ਨੂੰ ਜਾ ਰਹੀ ਹੈ, ਸਾਡੇ ਰਾਜਨੀਤਿਕ ਨੇਤਾ ਨੇ ਜਿਹੜੇ ਉਹ ਸਾਡੀ ਕੌਮ ਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਨੇ। ਉਸ ਤੋਂ ਬਾਅਦ ਹੀ ਇਹ ਸਾਰਾ ਕੁਝ ਸਿੱਖ ਨੌਜਵਾਨਾਂ ਦੇ ਵਿੱਚ ਆਇਆ ਔਰ ਸਿੱਖ ਨੌਜਵਾਨਾਂ ਨੇ ਰਾਜਨੀਤਿਕ ਜਿਹੜੀਆਂ ਵਿਰਾਸਤੀ ਪਾਰਟੀਆਂ ਨੇ ਜਿਹੜੀਆਂ ਉਹਨਾਂ ਦੀ ਜਿਹੜੀ ਰਾਜਨੀਤੀ ਹੈ ਉਹਨੂੰ ਪਹਿਚਾਣਿਆ, ਚਾਹੇ ਉਹ ਕਾਂਗਰਸ ਦੀ ਲੀਡਰਸ਼ਿਪ ਸੀ, ਚਾਹੇ ਉਹ ਅਕਾਲੀਆਂ ਦੀ ਲੀਡਰਸ਼ਿਪ ਸੀ, ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਅੱਜ ਤੱਕ ਪੰਜਾਬ ਨੂੰ ਲੁੱਟਿਆ, ਪੰਜਾਬ ਦੇ ਲੋਕਾਂ ਨੂੰ ਲੁੱਟਿਆ, ਪੰਜਾਬ ਦੇ ਨੈਚੁਰਲ ਰਿਸੋਰਸਿਸ ਨੂੰ ਲੁੱਟਿਆ। ਇਹ ਸਾਰਾ ਕੁਛ ਹੈ ਜਿਹੜਾ ਇਸ ਸਾਕੇ ਤੋਂ ਬਾਅਦ ਹੈ ਜਿਹੜੀ ਇਹ ਚੇਂਜ ਦੇ ਵਿੱਚ ਨੌਜਵਾਨਾਂ ਨੂੰ ਸਿੱਖ ਕੌਮ ਨੂੰ ਪਤਾ ਲੱਗਿਆ ਜੀ। ਇਸ ਸਾਕੇ ਨੇ ਐਕਚੁਅਲੀ ਤਾਂ ਇਹ ਸਾਕਾ ਵਾਪਰਿਆ ਕਿਉਂ ਹੈ, ਜਿਹੜੀ ਸਭ ਤੋਂ ਵੱਡੀ ਗੱਲ ਸੋਚਣ ਵਾਲੀ ਇਹ ਹੈ 1947 ਦੇ ਵਿੱਚ ਹਿੰਦੁਸਤਾਨ ਦੇ ਨਾਲ ਸਿੱਖ ਕੌਮ ਨੇ ਆਪਣੀ ਕਿਸਮਤ ਨੂੰ ਜੋੜ ਲਿਆ ਔਰ 1947 ਤੋਂ ਲੈ ਕੇ 1984 ਤੱਕ ਸਿੱਖ ਕੌਮ ਨੂੰ, ਪੰਜਾਬ ਦੇ ਲੋਕਾਂ ਨੂੰ ਹਿੰਦੁਸਤਾਨ ਦੀ ਸਰਕਾਰ ਹੈ ਜਿਹੜੀ ਲੁੱਟਦੀ ਰਹੀ ਆ ਔਰ ਜਿਉਂ-ਜਿਉਂ ਮਾੜਾ ਮੋਟਾ ਉਸ ਲੁੱਟ ਦਾ ਵਿਰੋਧ ਹੁੰਦਾ ਰਿਹਾ ਤਿਉਂ-ਤਿਉਂ ਮਤਲਬ ਹਿੰਦੁਸਤਾਨ ਸਰਕਾਰ ਦੀ ਜਿਹੜੀ ਸੋਚ ਹੈ ਉਹ ਬਦਲਦੀ ਰਹੀ। ਸਭ ਤੋਂ ਪਹਿਲਾਂ 48 ਦੇ ਵਿੱਚ ਸਿੱਖ ਕੌਮ ਨੂੰ ਇਹਨਾਂ ਨੇ ਜਰਾਇਮ ਪੇਸ਼ਾ ਕੌਮ ਕਰਾਰ ਦਿੱਤਾ। ਸਿੱਖ ਕੌਮ ਚ ਰੌਲਾ ਪਿਆ, ਸਿੱਖ ਕੌਮ ਨੇ ਇਹਦੀ ਵਿਰੋਧਤਾ ਕੀਤੀ। ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦੇ ਸੰਬੰਧ ਦੇ ਵਿੱਚ ਕਈ ਵਾਰ ਜਵਾਹਰ ਲਾਲ ਨਹਿਰੂ ਨਾਲ ਮੁਲਾਕਾਤਾਂ ਕੀਤੀਆਂ ਔਰ ਜਵਾਹਰ ਲਾਲ ਨਹਿਰੂ ਨੇ ਕਿਹਾ ਵੀ अब तो सारा चेंज हो गया, बदल गया, वो तब की बात थी, अब आजादी से बाद है या बात है जो और है। ਤਾਂ ਮਾਸਟਰ ਜੀ ਨੂੰ ਪਤਾ ਲੱਗਿਆ। ਫਿਰ ਜਿਨਾਹ ਦੇ ਸਰ ਸਿਕੰਦਰ ਹਯਾਤ ਖਾਨ ਦੇ ਉਹ ਕਹੇ ਹੋਏ ਸ਼ਬਦ ਇਹਨਾਂ ਨੂੰ ਯਾਦ ਆਏ ਕਿ ਤੁਸੀਂ ਇਸ ਕੌਮ ਨੂੰ ਗੁਲਾਮ ਦੇਖਿਆ, ਇਸ ਕੌਮ ਨੂੰ ਜਦੋਂ ਤੁਸੀਂ ਰਾਜ ਸੱਤਾ ਦੇ ਵਿੱਚ ਦੇਖੋਗੇ ਫਿਰ ਇਹਦਾ ਜੋ ਇਰਾਦੇ ਹੈ ਇਹਦਾ ਜੋ ਜੀਵਨ ਦਾ ਢੰਗ ਤਰੀਕਾ ਫਿਰ ਤੁਹਾਨੂੰ ਪਤਾ ਲੱਗੂਗਾ। ਉਸ ਸਮੇਂ ਮਾਸਟਰ ਤਾਰਾ ਸਿੰਘ ਉਹਨਾਂ ਨੂੰ ਇਹ ਗੱਲਾਂ ਸੱਚ ਨਜ਼ਰ ਆਉਂਦੀਆਂ ਰਹੀਆਂ ਜਦੋਂ ਪੰਜਾਬੀ ਸੂਬੇ ਵਰਗੇ ਹੱਕ ਨੂੰ ਲੈਣ ਦੇ ਲਈ ਵੀ ਲੱਖਾਂ ਲੋਕ ਹੈ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਗਏ ਆ ਤਾਂ ਪੰਜਾਬੀ ਸੂਬਾ ਜਿਹੜਾ ਇੱਕ ਲੰਗੜਾ ਲੂਲਾ ਸੂਬਾ ਜਿਹੜਾ ਉਹ ਦਿੱਤਾ ਗਿਆ। ਸੋ ਇਹ ਸਾਰੀਆਂ ਹੀ ਜੋ ਜਿੰਨੀਆਂ ਵੀ ਮਤਲਬ ਹੌਲੀ ਹੌਲੀ ਪੰਜਾਬ ਦੇ ਪਾਣੀਆਂ ਨੂੰ ਜਿਹਨਾਂ ਨੇ ਲੁੱਟਿਆ, ਕਿਸ ਤਰੀਕੇ ਨਾਲ ਲੁੱਟਿਆ ਔਰ ਪੰਜਾਬ ਦੇ ਪਾਣੀਆਂ ਦੀ ਵਿਰੋਧਤਾ ਹੋਈ, SYL ਦੀ ਵਿਰੋਧਤਾ ਹੋਈ, SYL ਨੂੰ ਰੋਕਿਆ ਗਿਆ, ਕਪੂਰੀ ਮੋਰਚਾ ਲੱਗਿਆ। ਇਹ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਅੰਤ ਨੂੰ ਸਰਕਾਰ ਨੇ, ਹਿੰਦੁਸਤਾਨ ਸਰਕਾਰ ਨੇ ਇਹ ਗੱਲ ਸਮਝ ਲਈ ਕਿ ਸਿੱਖ ਆ ਜਿਹੜੇ ਹੁਣ ਇਹ ਦਬਾਏ ਨਹੀਂ ਜਾ ਸਕਦੇ, ਇਹਨਾਂ ਨੂੰ ਜ਼ੋਰ ਨਾਲ ਹੀ ਦੱਬਿਆ ਜਾ ਸਕਦਾ ਔਰ ਉਸ ਸਿੱਖਾਂ ਦੀ ਅਣਖ ਅਤੇ ਗੈਰਤ ਨੂੰ ਚੈਲੰਜ ਕਰਕੇ ਇਹਨਾਂ ਨੇ ਕਿਹਾ ਕਿ ਸਿੱਖ ਹੈ ਜਿਹੜੇ ਉਹ ਧਾਰਮਿਕ ਤੌਰ ਤੇ ਹਰਿਮੰਦਰ ਸਾਹਿਬ ਤੋਂ ਆਪਣੀ ਲੈਂਦੇ ਨੇ, ਪ੍ਰੇਰਨਾ ਲੈਂਦੇ ਨੇ ਔਰ ਰਾਜਨੀਤਿਕ ਤੌਰ ਤੇ ਜਿਹੜੀ ਪ੍ਰੇਰਨਾ ਹੈ ਅਕਾਲ ਤਖਤ ਤੇ ਲੈਂਦੇ ਨੇ। ਇਹਨਾਂ ਨੇ 1984 ਦੇ ਜੂਨ ਦੇ ਵਿੱਚ ਅਕਾਲ ਤਖਤ ਨੂੰ ਤੋਪਾਂ ਦੇ ਗੋਲਿਆਂ ਦੇ ਨਾਲ ਢਾਇਆ ਔਰ ਹਰਿਮੰਦਰ ਸਾਹਿਬ ਨੂੰ ਗੋਲੀਆਂ ਮਾਰੀਆਂ। ਇਸ ਸਾਕਾ ਬੜੇ ਇੱਕ ਤਜਵੀਜ਼ ਔਰ ਬਹੁਤ ਮਤਲਬ ਇਹਨਾਂ ਨੇ ਉਹਦੀ ਪ੍ਰੈਕਟਿਸ ਕਰਾਤਾ ਦੀਆਂ ਪਹਾੜੀਆਂ ਦੇ ਵਿੱਚ ਪਹਿਲਾਂ ਉਹ ਸਾਰੀ ਮਾਡਲ ਬਣਾ ਕੇ ਦਰਬਾਰ ਸਾਹਿਬ ਦਾ ਹਿੰਦੁਸਤਾਨ ਦੀਆਂ ਫੌਜਾਂ ਨੇ ਉੱਥੇ ਉਹਦੀ ਪ੍ਰੈਕਟਿਸ ਕੀਤੀ ਔਰ ਫਿਰ ਇਹਨਾਂ ਨੇ ਉਹ ਦਿਨ ਚੁਣਿਆ
3 जून का। और उस दिन के नाल हरमंदर साहब के नाल दरबार साहब के नाल 35 होर गुरुद्वारियां दे उत्ते इन्होंने हमला किया, जिस हमले दे विच संत जरनैल सिंह खालसा भिंडरांवाले, जनरल शवेक सिंह, भाई अमरीक सिंह अते उन्हां दे हजारां साथी है जिहड़े वो शहादतां दे गए। और उत्थे गुरु अर्जन देव जी का शहीदी दिहाड़ा मनाउण आईयां संगतां, बजुर्ग, मातावां, भैणां, बच्चे आ जिहड़े उन्हां दा लहू लान होया। जिहड़ा सरोवर है वो लहू दे नाल भर दिता इन्हां ने। और वो जिहड़ा कहर है इन्हां ने इस पहले हफ्ते दे विच वरताया। और उस कहर दी जिहड़ी आवाज है अज तक भी साडे कानां दे विच गूंजदी है और वो कदी भुल नहीं सकदी। और उस तो बाद सानू 25 उस तो बाद 86 दे विच सरबत खालसा होया हरमंदर साहब च। और सरबत खालसा जी पंथक कमेटी चुनी गई, जिस पंथक कमेटी ने 29 अप्रैल 1986 ਨੂੰ खालिस्तान का ऐलान किया। और असी उस तो बाद सिख कौम ने खालिस्तान की लड़ाई लड़ी, जिस दे विच हजारां नौजवान है जिहड़े वो बेगुनाह नौजवान इन्होंने फेक इनकाउंटरां दे विच मार दिते, फेक FIR दर्ज कीतियां, हजारां डिसपीयर कर दिते। अज भी साडियां भैणां मावां जिहड़ियां ने वो उਡੀਕ रहियां ने। सो एक घल्लूघर आ जिहड़ा आ इस साका है जिहड़ा इस तरीके दे नाल हिस्टरी दे विच लिखिआ। तो चीमा साहब लंबा समा तुसी अपनी लाइफ का जिहड़ा वो भी इस संघर्ष दे विच लाया और आप जी एडवोकेट भी हो कानूनी नुकते तो, क्योंकि असी बहुत सारे सवाल हुंदे ने साडे श्रोतियां दे दर्शकां दे कि कई कहते ने कि उत्थे हथियार क्यों लैके गए, कई कहते जे संत उत्थे ना हुंदे इत्थे हुंदे तां हमला नहीं होना सी, जां जिवें तुसीं अपनी गल विच भी जिहड़ा दस्सिआ कि हमला तां उन्हां ने संतां दे जिहड़ा दरबार साहब कंपलैक्स दे विच आउण तो पहले ही प्लान जिहड़ा कीता होया सी जगराता दे विच जिहड़ा अपने दरबार साहब दे मॉडल बना के। हुण इत्थे ਇਹ मैं जरूर तुहाडे तो पुछना चाहना कि कानूनी नुकते तो हवे ते सानू उन्हां दे कानून दे विच कोई उन्हां दे ढंग तरीके च कोई सानू शक नहीं रह गया हुण इन्हां 36 सालां च, पर फिर भी जे असीं अपने दर्शकां नूं समझाउण दे लई उन्हां नूं गल तरीके दे नाल दस्सण दे लई जे पुछना होवे तां किहड़ा कानूनी नुकता जिहड़ा इस गल दी इजाजत दिंदा सी, भावें वो भारती कानून होवे जां फिर इंटरनेशनल जिहड़े ला आ वो होण, तुहानूं लगदा कि कोई कानून जस्टिफाई करदा इस हमले नूं? नहीं, कोई कानून जस्टिफाई नहीं करता इस हमले नूं, पर जिस तरीके दे नाल इन्हां ने इंटरनेशनल बरादरी नूं, दूजे देशां नूं, USSR, इंग्लैंड नूं जिस तरीके दे नाल इन्हां ने इस साके बारे फीडबैक दिता, उन्हां ने ये गल कही है कि ये लोग है जिहड़े उत्थे थोड़े बहुत लोग बैठे ने वो क्रिमिनल लोग ने, ये कोई मतलब कोई राजनीतिक जंग नहीं हैगी, एक सैपरेट देश बनाना चाहते ने। और पंजाब है जिहड़ा वो बड़ा मार मराई होया, उत्थे बहुत बेगुनाह जाना इन्हां ने लईआं ने इन्हां लोकां ने। सो उन्हां लोकां ने इत्थे दरबार साहब च बैठे और पंजाब नूं डिस्टर्बड एरिया डिक्लेयर करके ये गल दूजे देशां नूं कहण दी कोशिश कीती कि ये लोग है जिहड़े क्रिमिनल ने और ये क्रिमिनल लोग है जिहड़े देश नूं तोड़ना चाहुंदे आ, और जे इन्हां नूं ना मतलब फड़िया ना मतलब इन्हों फड़ के जेलों छुट्टिया तो ये बंदे आ जिहड़े साडे देश नूं तोड़ देणगे। पर यह फड़ना तो एक बहाना सीगा, पर उन्होंने तो इस गल का पहले ही कीता होया सी फैसला कि उन्होंने उत्थे मार मुकाउणा है। जिस तरीके दे नाल जिहड़ा एम्यूनिशन अंदर लैके गए, जिवें उन्होंने गोले बनाए दरबार उहदे अकाल तख्त दे उत्ते और सारा अकाल तख्त साहब ढह ढेरी कीता, उहदे विच फड़न वाली कोई गल नहीं। जे उन्होंने फड़ना होंदा ते वो 4 चफेरियों ही हरमंदर साहब नूं घेरा पा के वो 4-5 दिन उहदी बिजली लाइट बंद करके उहनूं सारे नूं रोक के दूजिआं नूं लोकां नूं बाहर कढ के इन्हां नूं फड़ सकदे सी 8-10 दिनां दे विच। पर ये ते एक बहाना सीगा दूजे देशां नूं दिखाउण दा कि असीं उहनां नूं फड़ना चाहुंदे आ, फड़न दे लई फौज लाई है, एडी फौज मिलिटरी लाई है। पर उन्हां दा जिहड़ा असली इरादा सी हिंदुस्तान दी गवर्नमेंट दा वो ते इन्हां नूं मार मुकाउणा ही सीगा कि इस तो है। और इहदे विच कोई कल्ली हिंदुस्तान की लीडरशिप ने नहीं, पंजाब की जिहड़ी अकाली लीडरशिप है उन्हें भी पूरा रोल अदा किया। उन्हें भी ये गल कही कि जिहड़ी लड़ाई है वो साडे हथों तो बाहर हो गई है। इन्होंने भी पूरा शह दी हिंदुस्तान की कांग्रेस गवर्नमेंट नूं उसे टाइम, और इन्होंने
ਆਪਣੀ ਸਹਿਮਤੀ ਪ੍ਰਗਟ ਕੀਤੀ ਕਿ ਤੁਸੀਂ ਇਹਦੇ ਤੇ ਹਮਲਾ ਕਰਕੇ ਜਰਨੈਲ ਸਿੰਘ ਨੂੰ ਮਾਰ ਮੁਕਾਓ ਜੇ ਅਗਰ ਤੁਸੀਂ ਬਚਾਉਣਾ ਚਾਹੁੰਦੇ ਹੋ, ਨਹੀਂ ਤੇ ਸਾਡੇ ਤੋਂ ਜਿਹੜੀ ਪੰਜਾਬ ਦੀ ਸਿਆਸਤ ਹੈ ਸਾਡੇ ਹੱਥ ਤੋਂ ਬਾਹਰ ਚਲੀ ਗਈ ਹੋਈ ਆ। ਸੋ ਇਹਦੇ ਵਿੱਚ ਕਰਦੇ ਬਾਹਰਲੇ ਦੇਸ਼ਾਂ ਨੇ ਨਹੀਂ, ਆਪਣੇ ਸਿੱਖਾਂ ਰਾਸ਼ਟਰੀ ਪਾਰਟੀਆਂ ਦੀ ਲੀਡਰਸ਼ਿਪ ਹੈ, ਜਿਹੜੇ ਕੇਰੋਟਾਨ ਹੈ ਕਿ ਉਹਨਾਂ ਨੇ ਵੀ ਇਹਦੇ ਵਿੱਚ ਪੂਰਾ ਯੋਗਦਾਨ ਪਾਇਆ ਔਰ ਇਹ ਪੂਰੀ ਸਹਿਮਤੀ ਦਿੱਤੀ ਹੈ ਕਿ ਇਹਨੂੰ ਮਾਰ ਦਿੱਤਾ ਜਾਵੇ। ਸੋ ਜਿਹੜੀ ਕਾਨੂੰਨੀ ਗੱਲ ਕਹੀ ਹੈ ਤੁਸੀਂ, ਕਾਨੂੰਨੀ ਕੋਈ ਵੀ ਇਹਨਾਂ ਨੇ ਸਿਰਫ ਦਿਖਾਉਣ ਦੇ ਲਈ ਕਾਨੂੰਨ ਜ਼ਰੂਰ ਯੂਜ਼ ਕੀਤਾ ਤਾਂ ਕਿ ਮਤਲਬ ਰਾਸ਼ਟਰਪਤੀ ਤੋਂ ਇਸ ਗੱਲ ਦੀ ਪਰਮਿਸ਼ਨ ਲਈ ਗਈ ਔਰ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੋਂ ਲਈ ਗਈ ਔਰ ਜਿਹੜੇ ਡਿਪਟੀ ਕਮਿਸ਼ਨਰ ਤੋਂ ਸੀਗੇ ਉਸ ਟਾਈਮ ਗੁਰਦੇਵ ਸਿੰਘ ਬਰਾੜ, ਉਹਨਾਂ ਨੇ ਨਹੀਂ ਦਿੱਤੀ ਪਰਮਿਸ਼ਨ ਤਾਂ ਉਸੇ ਟਾਈਮ ਰਾਤੋਂ ਰਾਤ ਇਹਨਾਂ ਨੇ ਮਹੇਸ਼ਿੰਦਰ ਸਿੰਘ ਗਰੇਵਾਲ ਨੂੰ ਉੱਥੇ ਚੇਂਜ ਕਰਕੇ ਲਿਆ ਕੇ ਉਹਦੇ ਕੋਲ ਪਰਮਿਸ਼ਨ ਲਈ ਤਾਂ ਕਿ ਜਿਹੜੀ ਫੌਜ ਹੈ ਉਹਨੂੰ ਅੰਮ੍ਰਿਤਸਰ ਜਿਹੜਾ ਸਿਟੀ ਆ ਫੌਜ ਦੇ ਹਵਾਲੇ ਕੀਤਾ ਜਾ ਸਕੇ ਔਰ ਜਿਹੜਾ ਆਪਰੇਸ਼ਨ ਹੈ ਉਹ ਫੌਜ ਕਰੇ। ਸੋ ਇਹਨਾਂ ਨੇ ਕਾਨੂੰਨੀ ਕਾਰਵਾਈਆਂ ਕਹਿਣ ਦੇ ਮੁਤਾਬਕ ਜਿਹੜੀਆਂ ਉਹ ਪੂਰੀਆਂ ਕੀਤੀਆਂ, ਪਰ ਇਹ ਕੋਈ ਵੀ ਕਿਸੇ ਵੀ ਹਿਸਟਰੀ ਦੇ ਵਿੱਚ ਕੋਈ ਵੀ ਅੱਜ ਤੱਕ ਏਦਾਂ ਦਾ ਦੇਸ਼ ਨਹੀਂ ਹੈ ਜਿਸ ਦੇਸ਼ ਦੀਆਂ ਫੌਜਾਂ ਨੇ ਆਪਣੇ ਹੀ ਦੇਸ਼ ਦੇ ਲੋਕਾਂ ਦੇ ਪ੍ਰਤੀ ਉਹ ਚੀਜ਼ਾਂ ਵਰਤੀਆਂ ਜਿਹੜੀਆਂ ਦੁਸ਼ਮਣ ਦੇ ਲਈ ਰੱਖੀਆਂ ਹੁੰਦੀਆਂ ਨੇ, ਮਤਲਬ ਟੈਂਕ, ਤੋਪਾਂ, 에ਅਰਕ੍ਰਾਫਟ ਗੰਨਾਂ, ਮਤਲਬ ਜਿਹੜੀਆਂ ਨੇ ਰਾਕਟ ਲਾਂਚਰ ਜਿਹੜੇ ਦੂਜਿਆਂ ਦੇਸ਼ਾਂ ਦੇ ਉੱਤੇ ਬੈਠੀ ਆ ਉਹ ਇਹਨਾਂ ਨੇ ਉੱਥੇ ਚਲਾਏ ਆ, ਮਤਲਬ ਹਰਿਮੰਦਰ ਸਾਹਿਬ ਦੇ ਵਿੱਚ। ਸੋ ਮੇਰੇ ਕਹਿਣ ਦਾ ਭਾਵ ਹੈ ਵੀ ਕਾਨੂੰਨੀ ਨੁਕਤਾ ਨਿਗਾਹ ਇਹਨਾਂ ਨੇ ਆਖਰੀ ਪੂਰਾ ਕੀਤਾ ਉਹਦਾ ਮਤਲਬ ਸਾਰਾ ਕੰਮ ਕਾਜ, ਪਰ ਉਸ ਤਰੀਕੇ ਦੇ ਨਾਲ ਕੋਈ ਕਿਸੇ ਵੀ ਮਤਲਬ ਕਾਨੂੰਨ ਹੈ ਜਿਹੜਾ ਉਹ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਆਪਣੇ ਦੇਸ਼ ਦੇ ਲੋਕਾਂ ਦੇ ਇਸ ਤਰੀਕੇ ਦੇ ਨਾਲ ਵਾਰ ਕਰੋ ਔਰ ਆਪਣੇ ਦੇਸ਼ ਦੀ ਪ੍ਰਾਪਰਟੀ ਨੂੰ ਡਿਸਟਰੋਏ ਕਰੋ, ਇੱਕ ਧਰਮ ਦੇ ਲੋਕਾਂ ਨੂੰ ਮਾਰੋ, ਉਹਨਾਂ ਦੀ ਜੀਨੋਸਾਈਡ ਕਰੋ। ਇਸ ਗੱਲ ਦਾ ਕੋਈ ਵੀ ਦੇਸ਼ ਦਾ ਕਾਨੂੰਨ ਹੈ ਜਿਹੜਾ ਨਹੀਂ ਇਜਾਜ਼ਤ ਦਿੰਦਾ ਜੀ। ਸੋ ਚੀਮਾ ਸਾਹਿਬ, ਤੁਸੀਂ ਬੜਾ ਬਖੂਬੀ ਕਾਨੂੰਨੀ ਨੁਕਤਾ ਨਿਗਾਹ ਤੋਂ ਦੱਸਿਆ ਕਿ ਕਿਵੇਂ ਦੁਨੀਆ ਭਰ ਦੀਆਂ ਅੱਖਾਂ ਦੇ ਵਿੱਚ ਇਹਨਾਂ ਨੇ ਜਿਹੜੀ ਆ ਧੂਲ ਪਾ ਕੇ, ਜਿਹਨੂੰ ਕਹਿੰਦੇ ਆ ਕਿ ਸਵਾਹ ਪਾ ਕੇ, ਇਹਨਾਂ ਨੇ ਇਹ ਜਿਹੜਾ ਘਿਨਾਉਣਾ ਕੰਮ ਆ ਇਹਨੂੰ ਅੰਜਾਮ ਦਿੱਤਾ। ਇਹਦੇ 'ਚ ਇਹਨਾਂ ਦੇ ਮੀਡੀਆ ਨੇ ਵੀ ਇਹਨਾਂ ਦਾ ਪੂਰਾ ਸਾਥ ਦਿੱਤਾ, ਇਹਨਾਂ ਦੇ ਜਿਹੜੇ ਹੋਰ ਸਫਾਰਤਖਾਨੇ ਨੇ ਬਾਹਰਲੇ ਉਹਨਾਂ ਨੇ ਵੀ ਪੂਰਾ ਪ੍ਰੋਪੋਗੰਡਾ ਜਿਹੜਾ ਕੀਤਾ। ਇਹਦੀਆਂ ਵੀ ਕਾਫੀ ਮਿਸਾਲਾਂ ਮਿਲਦੀਆਂ ਨੇ, ਗੱਲ ਫਿਰ ਲੰਬੀ ਹੋ ਜਾਂਦੀ ਹੈ। ਜੁਡੀਸ਼ਰੀ ਨੇ ਪੂਰਾ ਸਾਥ ਦਿੱਤਾ ਜੀ। ਸੋ ਮੈਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਕਿ ਜਦੋਂ ਇਸ ਅਸਾਮੀ ਜੰਗ ਦੇ ਵਿੱਚ ਜਿੱਥੇ ਸਿੰਘਾਂ ਨੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤੇ ਉਹਨਾਂ ਦੇ ਸਾਥੀਆਂ ਨੇ ਚਮਕੌਰ ਦੀ ਗੜੀ ਦਾ ਜਦੋਂ ਇਤਿਹਾਸ ਦੁਹਰਾਇਆ, ਉਸ ਤੋਂ ਬਾਅਦ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਹੋਇਆ ਔਰ ਸਿੱਖ ਕੌਮ ਨੇ ਉਹਨਾਂ ਦੇ ਜਿਹੜੇ ਆਖਰੀ ਬੋਲ ਸੀ ਕਿ ਜਦੋਂ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਫੌਜ ਦੇ ਨਾਪਾਕ ਪੈਰ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਉਹਨਾਂ ਹੀ ਜਿਹੜੇ ਇਹਨਾਂ ਦੇ ਵਸੀਅਤਨਾਮਾ ਜਿਹੜਾ ਇਹਨਾਂ ਦਾ ਐਲਾਨ ਸੀ ਉਹਦੇ ਤੇ ਫੁੱਲ ਚੜਾਉਂਦਿਆਂ ਫਿਰ 1986 ਦੇ ਵਿੱਚ ਜਿਹੜੀ ਕੌਮ ਦੀ ਸਭ ਤੋਂ ਵੱਡੀ ਸੰਸਥਾ ਸਰਬੱਤ ਖਾਲਸਾ ਜਿਹੜੀ ਪਰੰਪਰਾ ਕੌਮ ਦੀ ਉਹ ਸੁਰਜੀਤ ਹੁੰਦੀ ਆ। ਉਸ ਸਰਬੱਤ ਖਾਲਸਾ ਨੇ 5 ਮੈਂਬਰੀ ਕਮੇਟੀ ਥਾਪੀ ਔਰ ਕਮੇਟੀ ਨੇ ਫਿਰ ਜਿਹੜਾ 29 ਅਪ੍ਰੈਲ 1986 ਨੂੰ ਖਾਲਿਸਤਾਨ ਦੀ ਆਜ਼ਾਦੀ ਦਾ ਐਲਾਨ ਕਰ ਦਿੱਤਾ। ਸੋ ਇੱਥੇ ਤੱਕ ਆਪਾਂ ਗੱਲ ਕੀਤੀ ਹੈ ਔਰ ਅੱਗੇ ਤੁਸੀਂ ਦੁਹਰਾਇਆ ਕਿ ਜੋ ਵੀ ਇਹਨਾਂ ਨੇ ਘਾਣ ਫਿਰ ਹਿੰਦੁਸਤਾਨ ਦੀ ਗੌਰਮੈਂਟ ਨੇ ਜਿਹੜਾ ਜਬਰ ਪੰਜਾਬ ਦੇ ਵਿੱਚ ਸ਼ੁਰੂ ਕੀਤਾ, ਉਹਦੀਆਂ ਕਹਾਣੀਆਂ ਆਪਾਂ ਨੂੰ ਜਿਹੜੀਆਂ ਨਾ ਭੁੱਲਣਯੋਗ, ਜਿਹੜੀਆਂ ਸਾਨੂੰ ਰੋਜ਼ ਜਿਹੜੀਆਂ ਹੁਣ ਵੀ ਨਕਸ਼ੇ ਤੇ ਆ ਰਹੀਆਂ ਨੇ। ਸੋ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿਉਂਕਿ ਤੁਸੀਂ ਮੋਹਰਲੀ ਕਤਾਰ ਦੇ ਲੀਡਰ ਹੋ ਔਰ ਕਾਫੀ ਤੁਹਾਡਾ ਲੰਬਾ ਜਿਹੜਾ ਸੰਘਰਸ਼ ਹੈ, ਸੋ ਤੁਹਾਡੀ ਇਸ ਜਿਹੜਾ ਸਿੱਖ ਸੰਘਰਸ਼ ਦੇ ਵਿੱਚ ਜਿਹੜੀ ਐਂਟਰੀ ਆ ਉਹ ਕਦੋਂ ਹੁੰਦੀ ਹੈ? ਮੈਂ 1981 ਦੇ ਵਿੱਚ 81-82 ਦੇ ਸੈਸ਼ਨ ਦੇ ਵਿੱਚ ਲਾਅ ਕੰਪਲੀਟ ਕੀਤਾ ਜੀ, ਆਪਣਾ ਵਕਾਲਤ ਦੀ ਡਿਗਰੀ ਲਈ ਸੀ ਔਰ ਐਜ਼ ਏ ਵਕੀਲ ਮੈਂ ਬਸੀ ਪਠਾਨ ਦੀ ਕਚਹਿਰੀਆਂ ਦੇ ਵਿੱਚ ਕੰਮ ਕਰਨ ਲੱਗਾ ਸੀਗਾ ਜੀ। ਉਸ ਸਮੇਂ ਦੇ ਵਿੱਚ ਸਿੰਘਾਂ ਦੇ ਜਿਹੜੇ ਕੇਸ ਆਉਂਦੇ ਹੁੰਦੇ ਸੀਗੇ ਜੀ, ਉਹ ਕੋਈ ਨਹੀਂ ਸੀ ਲੜਦਾ ਹੁੰਦਾ। ਅਸੀਂ ਨਵੇਂ ਵਕੀਲ ਬਣੇ ਸੀਗੇ, ਸਾਡਾ ਕੋਈ ਨਹੀਂ ਸੀਗਾ, ਪਰ ਜਦੋਂ ਵੀ ਕੋਈ ਸਿੰਘਾਂ ਦਾ ਕੇਸ ਤੇ ਪੁਲਿਸ ਨੇ ਆਲਰੇਡੀ ਵਕੀਲ ਸੀਗੇ ਉੱਥੇ, ਉਹਨਾਂ ਨੇ ਕਿਸੇ ਨੇ ਵੀ ਮਤਲਬ ਉੱਥੇ ਉਹਨਾਂ ਦੀ ਜਾਣਾ ਨਾ, ਉਹਨਾਂ ਦੀ ਪੇਸ਼ੀ ਤੇ ਉਹਨਾਂ ਦੇ ਨਾਲ ਨਹੀਂ ਜਾਣਾ। ਸਾਰੇ ਵਕੀਲਾਂ ਦੇ ਉਸ ਸਮੇਂ ਦੇ ਵਿੱਚ ਮੈਂ ਨਵਾਂ ਸੀਗਾ, ਮੈਂ ਬਿਨਾਂ ਹੀ ਮਤਲਬ ਜਿਹੜਾ ਵੀ ਕੋਈ ਸਿੰਘ ਫੜ ਕੇ ਲੈ ਕੇ ਆਉਣਾ, ਇਹਨਾਂ ਨੇ ਸਿੰਘ ਨੂੰ ਪੇਸ਼ ਕਰਨਾ ਤੇ ਮੈਂ ਜਾ ਖੜਨਾ। ਮੈਂ ਕਹਿਣਾ ਕਿ ਮੈਂ ਸਿੰਘ ਮੈਂ ਅਦਾਲਤਨਾਮਾ ਆਪਣਾ ਮੋਹਰੇ ਰੱਖ ਦੇਣਾ ਤੇ ਉਹ ਤਾਂ ਸਾਈਨ ਕਰਾ ਲੈਣੇ। ਉਹ ਵਿਚਾਰੇ ਜਿਹਦਾ ਕੋਈ ਨਾ
ਵਕੀਲ ਹੋਵੇ, ਕੋਈ ਵਕੀਲ ਮਿਲ ਜਾਵੇ ਤਾਂ ਉਹਨੂੰ ਕੀ ਚਾਹੀਦਾ ਉਸ ਸਮੇਂ ਦੇ ਵਿੱਚ, ਉਹਨੇ ਹੱਸ ਕੇ ਸਾਈਨ ਕਰ ਦੇਣੇ ਕਿ ਦੇਖਣਾ। ਬਸ 1981-82 ਜਦੋਂ ਤੁਸੀਂ ਵਕਾਲਤ ਮੈਂ ਇੱਥੇ ਕਰਨੀ ਸ਼ੁਰੂ ਕੀਤੀ ਤੇ ਉਦੋਂ ਹੀ ਕੋਈ ਵੀ ਫੈਡਰੇਸ਼ਨ ਦਾ ਕੇਸ ਆਉਂਦਾ ਹੁੰਦਾ ਸੀਗਾ ਤੇ ਅਸੀਂ ਵਕੀਲ ਦੇ ਤੌਰ ਤੇ ਉਹਨਾਂ ਦੇ ਪੇਸ਼ ਹੋ ਜਾਣਾ। ਉਹ ਵਕਾਲਤ ਦਾ ਤੇ ਕਲਾਇੰਟ ਦਾ ਰਿਸ਼ਤਾ ਗੂੜਾ ਹੁੰਦਾ 3-4 ਸਾਲ ਏਦਾਂ ਦਾ ਗੂੜਾ ਹੋ ਗਿਆ ਕਿ ਅਸੀਂ ਵੀ ਸਿੰਘ ਸੱਜ ਗਏ। ਸਿੰਘ ਦੇ ਨਾਲ ਮਤਲਬ ਸਾਡਾ ਵੀ ਜਿਹੜਾ ਪਿਆਰ ਹੈ ਉਹ ਫੈਡਰੇਸ਼ਨ ਦੇ ਸਿੰਘਾਂ ਦੇ ਨਾਲ ਹੋ ਗਿਆ ਤੇ ਹੌਲੀ ਹੌਲੀ ਮਤਲਬ 1985-86 ਦੇ ਵਿੱਚ ਅਸੀਂ ਜੋ ਬਲੂ ਸਟਾਰ ਆਪਰੇਸ਼ਨ ਮਤਲਬ ਸਾਕਾ ਨੀਲਾ ਤਾਰਾ ਹੋਣ ਤੋਂ ਬਾਅਦ ਸਾਡਾ ਬਹੁਤ ਜ਼ਿਆਦਾ ਮਤਲਬ ਇੱਕਦਮ ਹੀ ਅਸੀਂ ਕਾਫੀ ਦੋਸਤ ਸੀਗੇ ਜਿਹੜੇ ਕਾਲਜ ਟਾਈਮ ਦੇ ਸੀਗੇ ਸਾਰੇ ਬੰਦੇ, ਅਸੀਂ ਬਦਲਦੇ ਮਤਲਬ ਇੱਧਰ ਨੂੰ ਸਾਰੇ ਹੀ ਬਦਲ ਗਏ। ਉਹ ਚਰਨਜੀਤ ਚੰਨੀ ਹੁੰਦਾ ਸੀਗਾ, ਇਹ ਕੁੱਕੀ ਸੁੱਖੀ ਹੋਣੀ, ਦਲਜੀਤ ਸਿੰਘ ਹੋਣੀ, ਇਹ ਸਾਰੇ ਮਤਲਬ ਉਸ ਸਮੇਂ ਦੌਰ 84-85 ਦੇ ਦੌਰ ਦੇ ਵਿੱਚ ਹੀ ਸਾਰੇ ਫਿਰ ਹੌਲੀ ਹੌਲੀ ਇੱਧਰ ਨੂੰ ਆ ਗਏ ਤੇ ਅਸੀਂ ਵੀ ਇਹਨਾਂ ਦੇ ਨਾਲ ਹੌਲੀ ਹੌਲੀ ਇੱਧਰ ਨੂੰ ਇਹ ਸ਼ਾਮਲ ਹੋ ਗਏ ਇਸ ਚ। ਸੋ ਇਸ ਹੌਲੀ ਹੌਲੀ ਪੁਲਿਸ ਫੜਨਾ ਸ਼ੁਰੂ ਕਰ ਦਿੱਤਾ। 3-4 ਵਾਰੀ ਪੁਲਿਸ ਨੇ ਫੜਿਆ, ਇੰਟਰੋਗੇਸ਼ਨ ਕੀਤੀ ਤੇ ਇੱਕ ਵਾਰੀ ਫਿਰ 89 ਚ ਉਹਨਾਂ ਨੇ ਚੱਕ ਕੇ ਆਪਦਾ ਕੇਸ ਹੀ ਪਾਤੇ। 1.5-2 ਸਾਲ ਮੈਂ ਮਤਲਬ 3-4 ਕੇਸਾਂ ਦੇ ਵਿੱਚ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਰਿਹਾ। ਇੰਟਰੋਗੇਸ਼ਨ ਬਹੁਤ ਹੋਈ ਤੇ ਲੱਤ ਵੀ ਟੁੱਟ ਗਈ ਇੰਟਰੋਗੇਸ਼ਨ ਦੇ ਵਿੱਚ ਤੇ ਉਸ ਤੋਂ ਬਾਅਦ ਮਤਲਬ 89 ਤੋਂ ਬਾਅਦ ਫਿਰ ਮੈਂ ਉਹ ਛੱਡ ਕੇ ਤੇ ਜਦੋਂ ਮੈਂ ਬਾਹਰ ਨਿਕਲਿਆ, ਜੇਲ੍ਹ ਤੋਂ ਬਾਹਰ ਨਿਕਲਿਆ ਤੇ ਘਰਦਿਆਂ ਨੇ ਬਹੁਤ ਮਜਬੂਰ ਕੀਤਾ। ਫਿਰ ਮੈਂ ਇੰਗਲੈਂਡ ਆ ਗਿਆ, ਇੰਗਲੈਂਡ ਤੋਂ ਮੈਂ ਅਮਰੀਕਾ ਆ ਗਿਆ। ਮੈਂ 90 ਦੇ ਵਿੱਚ ਅਮਰੀਕਾ ਆ ਗਿਆ ਸੀਗਾ ਆਪਣਾ। ਇਹ ਮੇਰੀ ਜਰਨੀ ਹੈ ਜੀ ਆਪਣਾ। ਤੇ ਵਾਰਦਾਤਾਂ ਦੇ ਬਹੁਤ ਨੇ ਪਰ ਮੈਂ ਤੁਹਾਨੂੰ ਸ਼ਾਰਟਕਟ ਦੇ ਵਿੱਚ ਜੀ ਮੈਂ ਬਿਲਕੁਲ ਸਮਝਦਾ। ਤੇ ਇੱਥੇ ਆ ਕੇ ਤੁਹਾਨੂੰ ਜਿਹੜਾ ਜੇਲ੍ਹ ਵੀ ਤੁਸੀਂ ਕੱਟੀ ਆ ਅਮਰੀਕਾ ਦੇ ਵਿੱਚ ਕਾਫੀ ਲੰਮਾ ਸਮਾਂ, ਔਰ ਅਮਰੀਕਾ ਤੋਂ ਬਾਅਦ ਤੁਹਾਡੀ ਫਿਰ ਦੁਬਾਰਾ ਮੁੜ ਪੰਜਾਬ ਦੀ ਜਿਹੜੀ ਪੰਥਕ ਸਿਆਸਤ ਹੈ ਉਹਦੇ ਵਿੱਚ ਜਿਹੜੀ ਐਂਟਰੀ ਆ ਉਹ ਕਿਵੇਂ ਹੁੰਦੀ ਹੈ? 10 ਸਾਲ ਮੈਂ ਇੱਥੇ ਜੇਲ੍ਹ ਦੇ ਵਿੱਚ ਰਿਹਾ। ਉਹ ਵੀ ਇੱਕ ਲੰਬਾ ਚੌੜਾ ਹੈ ਕਿ ਮਤਲਬ ਅਮਰੀਕਾ ਦੀ ਜਿਹੜੀਆਂ FBI ਏਜੰਸੀ ਸੀਗੀਆਂ ਪਹਿਲਾਂ ਸਾਨੂੰ ਕਹਿੰਦੀਆਂ ਵੀ ਤੁਸੀਂ ਲੜਾਈ ਲੜੋ। ਬਾਅਦ ਦੇ ਵਿੱਚ ਉਹ ਜਦੋਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਹਿੰਦੁਸਤਾਨ 'ਚ ਆ ਗਈਆਂ, ਇੱਥੇ ਇਸਟੈਬਲਿਸ਼ ਹੋ ਗਈਆਂ ਤੇ ਫਿਰ ਉਹ ਸਾਨੂੰ ਇਹ ਗੱਲ ਕਹਿਣ ਲੱਗ ਗਏ ਅਮਰੀਕਾ ਦੇ ਵਿੱਚ ਹੀ ਕਿ ਜਿਹੜੀਆਂ ਏਜੰਸੀਆਂ ਦੇ ਆਫਿਸਰ ਸੀ ਆਣ ਕੇ ਵੀ ਤੁਸੀਂ ਇਹ ਲੜਾਈ ਬੰਦ ਕਰੋ, ਆਪਣੇ ਯਾਰਾਂ ਦੋਸਤਾਂ ਨੂੰ ਕਹੋ ਕਿ ਸਟਰਗਲ ਬੰਦ ਕਰੋ, ਨਹੀਂ ਤਾਂ ਸਾਡੀਆਂ ਕੰਪਨੀਆਂ ਜਿਹੜੀਆਂ ਅਮਰੀਕਾ 'ਚ ਫੇਲ ਹੋ ਗਈਆਂ, ਸਾਡੀਆਂ ਕੰਪਨੀਆਂ ਕਹਿੰਦੀਆਂ ਸਾਡਾ ਇੱਥੇ ਬਿਜ਼ਨਸ ਠੱਪ ਹੋ ਜਾਣਾ ਜੇ ਪੰਜਾਬ ਦੇ ਵਿੱਚ ਨਾ ਇਹ ਜਿਹੜੀ ਆਰਮਡ ਸਟਰਗਲ ਹੈ ਜਿਹੜੀ ਇਹ ਨਾ ਬੰਦ ਹੋਈ, ਜੇ ਜਿਹੜੀ ਘੋਲ ਚੱਲ ਰਿਹਾ ਸਿੱਖਾਂ ਦਾ ਆਪਸ ਦੇ ਵਿੱਚ। ਤੇ ਉਸ ਤੋਂ ਬਾਅਦ ਅਸੀਂ ਇਸ ਗੱਲ ਨੂੰ ਮੰਨੇ ਨਹੀਂ। ਅਸੀਂ ਕਿ ਵੀ ਅਸੀਂ ਇਹ ਤੁਹਾਡੀ ਕੋਈ ਪ੍ਰਾਪਤੀ ਹੋ ਸਕਦੀ ਹੈ, ਸਾਡੀ ਤਾਂ ਕੁਛ ਵੀ ਪ੍ਰਾਪਤੀ ਨਹੀਂ ਹੋਈ। ਆਪਣਾ ਸਾਰਾ ਕੁਝ ਤਬਾਹ ਕਰ ਲਿਆ ਸਾਡੀ ਤਾਂ ਇਹ ਜੰਗ ਹੈ ਜਿਹੜੀ ਹਿੰਦੁਸਤਾਨ ਦੇ ਨਾਲ ਜਾਰੀ ਰਹੇਗੀ। ਸਾਡਾ ਲੱਖਾਂ ਮੁੰਡਾ ਜਿਹੜਾ ਉਹਨਾਂ ਨੇ ਸ਼ਹੀਦ ਕਰ ਦਿੱਤਾ ਇਸ ਗੱਲ ਤੋਂ। ਤੇ ਇਹਨਾਂ ਨੇ ਚੱਕ ਕੇ ਮੈਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਤੇ ਮੈਨੂੰ ਡਿਕਲੇਅਰ ਕਰ ਦਿੱਤਾ ਕਿ ਇਹ ਡੇਂਜਰਸ ਟੂ ਦੀ ਸਟੇਟ ਹੈ, ਯੂਨਾਈਟਿਡ ਸਟੇਟਸ ਦੇ ਡੇਂਜਰ ਹੈ। ਤੇ ਸਾਡੇ ਮਤਲਬ ਜਿਹੜੇ ਫਰੈਂਡਲੀ ਕੰਟਰੀ ਆ ਉਹਨਾਂ ਨੂੰ ਮਤਲਬ ਤੋੜਨ ਦੀ ਕੋਸ਼ਿਸ਼ ਕਰਦੇ ਆ। ਤੇ ਮੈਂ ਉਸ ਚੱਕਰ ਦੇ ਵਿੱਚ 10 ਸਾਲ ਮੈਂ ਜੇਲ੍ਹ ਦੇ ਵਿੱਚ ਰਹਿ ਕੇ ਆਪਣੀ ਲੜਾਈ ਲੜਦਾ ਰਿਹਾ। ਆ ਕੇ ਉਹਨਾਂ ਨੇ ਐਂਡ ਦੇ ਉੱਤੇ ਮੈਨੂੰ ਇਹ ਕਹਿਤਾ ਵੀ ਤੂੰ ਜਿੰਨਾ ਚਿਰ ਮਰਜ਼ੀ ਇੱਥੇ ਰਹਿ, ਤੂੰ ਅੰਦਰ ਹੀ ਰਹੇਗਾ, ਅਸੀਂ ਤੈਨੂੰ ਭੇਜਣਾ ਨਹੀਂ ਹੈਗਾ। ਮੇਰੀ ਸਟੇ ਕੀਤੀ ਹੋਈ ਸੀਗੀ ਜਿਹੜੀ ਡੈਪੂਟੇਸ਼ਨ ਸੀਗੀ, ਉਹ ਜਿਹੜੀ ਜੱਜ ਸੀਗੀ ਉਹ ਕਹਿੰਦੀ ਸੀ ਵੀ ਤੈਨੂੰ ਨਹੀਂ ਵਾਪਸ ਭੇਜਣਾ ਜਦ ਤੱਕ ਤੂੰ ਆਪ ਹਾਂ ਨਹੀਂ ਕਰਦਾ ਹੈਗਾ। ਮੈਨੂੰ ਪਤਾ ਵੀ ਤੇਰੀ ਸਟਰਗਲ ਹੈ, ਤੈਨੂੰ ਮਾਰਤਾ ਜਾਊਗਾ। ਹੌਲੀ ਹੌਲੀ ਫਿਰ 2006 ਦੇ ਵਿੱਚ ਥੋੜੀ ਜਿਹੀ ਪੰਜਾਬ ਦੇ ਵਿੱਚ ਚੇਂਜਸ ਆਈਆਂ। ਪੰਜਾਬ ਦੇ ਵਿੱਚ ਜਿਹੜੀ ਆਪਣੀ ਲੜਾਈ ਸੀਗੀ 2006 ਤੱਕ ਉਹ ਵੀ ਜਿਹੜੀ ਆ ਉਹ ਡਾਊਨਫਾਲ ਹੁੰਦੀ, ਥੋੜੀ ਜਿਹੀ ਡਾਊਨਫਾਲ ਦੇ ਵਿੱਚ ਚਲੇਗੀ। ਤੇ ਸੋ 2006 ਚ ਮੈਂ ਐਂਡ ਦੇ ਉੱਤੇ ਮੈਂ ਲਿਖ ਕੇ ਦੇ ਦਿੱਤਾ, ਮੈਂ ਕਿਹਾ ਮੈਨੂੰ ਵਾਪਸ ਭੇਜ ਦਿੱਤਾ ਜਾਵੇ ਵੀ ਜੇ ਮੈਂ ਮਰਨਾ ਹੈ ਤਾਂ ਮੈਂ ਆਪਣੀ ਜੇਲ੍ਹ ਦੇ ਵਿੱਚ ਜਾ ਕੇ ਮਰਾਂ। ਮੈਂ ਉੱਥੇ ਜਾ ਕੇ ਆਪਣੇ ਤੇ 2006 ਚ ਆ ਕੇ ਮੈਨੂੰ ਆ ਗਿਆ ਤੇ ਮੈਨੂੰ ਪੁਰਾਣੇ ਕੇਸਾਂ ਦੇ ਵਿੱਚ ਨਾਭੇ ਜੇਲ੍ਹ ਦੇ ਵਿੱਚ ਇਹਨਾਂ ਨੇ ਸੁੱਟ ਦਿੱਤਾ ਤੇ ਉੱਥੇ ਮੈਂ ਵੀ ਆਪਣੇ ਸਾਰੇ ਕੇਸ ਲੜੇ। ਤੇ 2007 ਨੂੰ ਮੈਂ ਮਤਲਬ ਦਸੰਬਰ 2007 ਦੇ ਵਿੱਚ ਮੈਂ ਸਾਰੇ ਕੇਸ ਆਪਣੇ ਕਲੀਅਰ ਕਰਕੇ ਬਾਹਰ ਨਿਕਲਿਆ ਮਤਲਬ। ਔਰ ਉਦੋਂ ਹੀ ਅਸੀਂ ਸਾਰੇ ਦਲਜੀਤ ਸਿੰਘ ਹੋਣੀ ਵੀ ਸਾਰੇ ਬਾਹਰ ਸੀਗੇ, ਹੋਰ ਵੀ ਮੁੰਡੇ ਸਾਰੇ, ਕੁਲਵੀਰ ਸਿੰਘ ਹੋਣੀ ਇੱਥੋਂ ਗਏ ਸੀ ਉਹ ਵੀ ਬਾਹਰ ਸੀਗੇ। ਤੇ ਫਿਰ ਅਸੀਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਬਣਾਈ ਆਪਣਾ। ਤੇ ਉਸ ਤੋਂ ਬਾਅਦ ਮਤਲਬ ਦਲ ਖਾਲਸਾ ਨਾਲ ਰਲੇਵਾਂ ਕਰਕੇ ਹੁਣ ਦਲ ਖਾਲਸਾ ਦੇ ਵਿੱਚ ਬਣ ਗਏ। ਜੀ ਸੋ ਇਹ ਤੁਹਾਡਾ ਪੋਲੀਟੀਕਲ ਸਫ਼ਰ ਰਿਹਾ ਜਿਹੜਾ ਹੁਣ ਤੁਸੀਂ ਐਜ਼ ਏ
ਦਲ ਖਾਲਸਾ ਦੇ ਮੁੱਖ ਸੇਵਾਦਾਰ ਦਲ ਖਾਲਸਾ ਦੇ ਪ੍ਰਧਾਨ ਵਜੋਂ ਕੰਮ ਕਰ ਰਹੇ ਹੋ। ਚੀਮਾ ਸਾਹਿਬ, ਇੱਕ ਬੜੀ ਅਹਿਮ ਗੱਲ ਮੈਨੂੰ ਇਸ ਨੁਕਤੇ ਕੋਲ ਪਤਾ ਲੱਗੀ ਹੈ, ਕਿਉਂਕਿ ਕਮ ਸੇ ਕਮ ਮੈਨੂੰ ਇਸ ਗੱਲ ਦਾ ਬਿਲਕੁਲ ਵੀ ਇਲਮ ਨਹੀਂ ਸੀ, ਔਰ ਮੈਨੂੰ ਲੱਗਦਾ ਕਿ ਸਾਡੇ ਬਹੁਤ ਸਾਰੇ ਦਰਸ਼ਕ ਹੋਣਗੇ, ਕਿਉਂਕਿ ਇੱਕ ਬੜੀ ਨਵੀਂ ਜਿਹੜੀ ਸਟੇਟਮੈਂਟ ਆ ਮੈਂ ਤੁਹਾਡੀ ਸਟੇਟਮੈਂਟ ਚੋਂ ਸੁਣੀ ਹੈ ਕਿ ਅਮਰੀਕਾ ਦੀਆਂ ਏਜੰਸੀਆਂ ਨੇ ਕਿਹਾ ਸੀ ਤੁਹਾਨੂੰ ਸਟਰਗਲ ਕਰਨ ਨੂੰ, ਪਰ ਬਾਅਦ 'ਚ ਜਦੋਂ ਉਹਨਾਂ ਦੀਆਂ ਉੱਥੇ ਕੰਪਨੀਆਂ ਸਟੈਬਲਿਸ਼ ਹੋ ਗਈਆਂ, ਉਹਨਾਂ ਨੂੰ ਲੱਗਾ ਕਿ ਇਹ ਨਹੀਂ ਹੋਣੀ ਚਾਹੀਦੀ, ਫਿਰ ਉਹਨਾਂ ਨੇ ਤੁਹਾਨੂੰ ਰੋਕਿਆ। ਮੈਂ ਥੋੜਾ ਜਿਹਾ ਇਸ ਗੱਲ ਦੇ ਉੱਤੇ ਥੋੜਾ ਜਿਹਾ ਤੁਹਾਡਾ ਮੈਂ ਵਿਊ ਪੁਆਇੰਟ ਚਾਹੂੰਗਾ, ਥੋੜਾ ਜਿਹਾ ਕਲੀਅਰ ਕਰਿਓ ਗੱਲ ਨੂੰ, ਫਿਰ ਆਪਾਂ ਜਿਹੜਾ ਪੰਜਾਬ ਦੇ ਵਿੱਚ ਵਾਪਸ ਆਉਂਦੇ ਆ, ਕਿਉਂਕਿ ਵਿਸ਼ਾ ਫਿਰ ਆਪਣਾ ਕਿਸੇ ਹੋਰ ਪਾਸੇ ਚੱਲ ਜਾਣਾ। ਪਰ ਆ ਜਿਹੜੀ ਗੱਲ ਤੁਸੀਂ ਕੀਤੀ ਹੈ ਬੜੀ ਅਹਿਮੀਅਤ ਵਾਲੀ ਗੱਲ ਆ, ਇਹਦੇ ਤੇ ਨਵਾਂ ਜਿਹੜਾ ਇਹ ਮੁਕੰਮਲ ਗੱਲਬਾਤ ਇਸ ਸਿਸਟਮ ਦੇ ਉੱਤੇ ਹੋਣੀ ਚਾਹੀਦੀ ਆ, ਉਹ ਆਪਾਂ ਕਦੀ ਫੇਰ ਕਰਾਂਗੇ, ਪਰ ਥੋੜਾ ਜਿਹਾ ਇਹਦੇ ਬਾਰੇ ਦੱਸੋ। ਜਦੋਂ ਵੀ ਮੁੰਡੇ ਇੱਥੇ ਸਟਰਗਲ ਦੇ ਨਾਲ ਇਨਵੋਲਵ ਸੀਗੇ, ਜਦੋਂ ਵੀ ਅਮਰੀਕਾ ਜਿਹੜਾ ਵੀ ਬੰਦਾ ਜਾਂਦਾ ਰਿਹਾ, ਜਿਹੜੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਸੀਗੀ, ਉਹਦੇ ਏਜੰਟ ਹੈ ਜਿਹੜੇ, ਉਹ 1-2 ਮਹੀਨੇ ਦੇ ਵਿੱਚ ਉਹਨੂੰ ਮਿਲਦੇ ਰਹੇ, ਔਰ ਉਹ ਤੋਂ ਪੁੱਛਦੇ ਰਹੇ ਵੀ ਕੀ ਤੁਹਾਡੀ ਉੱਧਰ ਚੱਲਦੀ ਹੈ, ਸਟਰਗਲ ਕਿੱਦਾਂ ਚੱਲਦੀ ਹੈ, ਕੀ ਸਾਰਾ ਕੁਛ ਉਹਨਾਂ ਆਪਣੇ ਨੋਟ ਕਰਦੇ ਰਹੇ। ਮੈਨੂੰ ਵੀ ਮਿਲਦੇ ਰਹੇ, ਔਰ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਅਮਰੀਕਾ ਦੀ ਧਰਤੀ ਤੇ ਕੋਈ ਏਦਾਂ ਦੀ ਗੱਲਬਾਤ ਨਹੀਂ ਹੋਣੀ ਚਾਹੀਦੀ, ਤੁਸੀਂ ਉੱਧਰ ਆਪਣੀ ਹਿੰਦੁਸਤਾਨ ਦੇ ਵਿੱਚ ਜਿਹੜੀ ਲੜਾਈ ਹੈ ਜਿੱਦਾਂ ਮਰਜ਼ੀ ਜਾਰੀ ਰੱਖੋ, ਸਾਡੇ ਨਾਲ ਉਹਦਾ ਕੋਈ ਮਤਲਬ ਨਹੀਂ ਆਪਣਾ। ਤੇ ਇੱਥੋਂ ਲੋਕਾਂ ਦੀ ਮਾਇਆ ਕਤਰ ਵੀ ਕਰਕੇ ਜਿਹੜੀ ਆਪਣੇ ਸਟਰਗਲ ਨੂੰ ਭੇਜਦੇ ਰਹੇ ਹੈ। ਤੇ ਉਸ ਤੋਂ ਬਾਅਦ ਇੱਕੋ ਦਮ ਮਤਲਬ 2-3 ਸਾਲਾਂ ਤੋਂ ਬਾਅਦ ਉਹ ਸਾਨੂੰ ਉਹੀ ਹੈ ਵੀ ਏਜੰਟ ਇਹ ਗੱਲ ਆਣ ਕੇ ਕਹਿਣ ਲੱਗੇ ਵੀ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਕਹੋ, ਜਾਂ ਮਤਲਬ ਜਿਹਨਾਂ ਬੰਦੇ ਤੁਹਾਡੀ ਆਰਮਡ ਸਟਰਗਲ ਲੜ ਰਹੇ ਨੇ, ਜਿਹਨਾਂ ਨੂੰ ਤੁਸੀਂ ਮਦਦ ਕਰਦੇ ਹੋ, ਉਹਨਾਂ ਨੂੰ ਮਦਦ ਬੰਦ ਕਰੋ, ਤੇ ਨੰਬਰ 2 ਤੇ ਉਹਨਾਂ ਨੂੰ ਕਹੋ ਵੀ ਆਪਣੀ ਸਟਰਗਲ ਬੰਦ ਕਰੋ। ਤੁਸੀਂ ਜੇ ਲੜਨੀ ਹੈ ਲੜਾਈ ਤੇ ਡੈਮੋਕ੍ਰੇਟਿਕਲੀ ਤਰੀਕੇ ਦੇ ਨਾਲ ਲੜੋ, ਤੇ ਜਿਹੜੀ ਆਰਮਡ ਸਟਰਗਲ ਹੈ ਤੁਹਾਡੀ ਬੰਦ ਹੋਣੀ ਚਾਹੀਦੀ ਹੈ। ਇਸ ਗੱਲ ਦੇ ਉੱਤੇ ਕਿ ਸਾਰਿਆਂ ਨੂੰ ਉਹਨਾਂ ਨੇ ਮੁੰਡਿਆਂ ਨੂੰ ਕਿਹਾ ਹੋਣਾ, ਜਿਨ੍ਹਾਂ ਨੇ ਕਿਸੇ ਨੇ ਕਹਿਤਾ ਵੀ ਠੀਕ ਹੈ ਅਸੀਂ ਪਿੱਛੇ ਹਟ ਗਏ। ਮੈਨੂੰ ਉਹਨਾਂ ਨੇ ਕਿਹਾ, ਮੈਂ ਕਿਹਾ ਵੀ ਮੈਂ ਤਾਂ ਇਹ ਗੱਲ ਨਹੀਂ ਕਹਿ ਸਕਦਾ ਆਪਣੇ ਯਾਰਾਂ ਦੋਸਤਾਂ ਨੂੰ, ਕਿਉਂਕਿ ਤੁਹਾਨੂੰ ਤੁਹਾਡੇ ਕੋਈ ਮਫਾਦ ਹੈ ਜਿਹੜੇ ਉਹਨਾਂ ਨੂੰ ਸੱਟ ਵੱਜਦੀ ਹੋਣੀ ਹੈ। ਸਾਡਾ ਤਾਂ ਸਾਰਾ ਸਿਸਟਮ ਹੀ ਹਿੱਲ ਗਿਆ, ਸਾਡੀ ਕੌਮ ਦਾ। ਇਸ ਗੱਲ ਦੇ ਉੱਤੇ ਅਸੀਂ ਕਿੱਦਾਂ ਕਹਿ ਸਕਦੇ ਹਾਂ ਵੀ ਸਟਰਗਲ ਬੰਦ ਕਰੋ। ਸਾਡਾ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਹੋ ਗਿਆ, ਹਰਿਮੰਦਰ ਸਾਹਿਬ ਨੂੰ ਗੋਲੀਆਂ ਵੱਜੀਆਂ, ਲੱਖਾਂ ਨੌਜਵਾਨ ਹੈ ਜਿਹੜਾ ਉਹ ਬੇਘਰ ਹੋ ਗਿਆ, ਅੱਜ ਤੱਕ ਨਹੀਂ ਉਹ ਲੱਭਿਆ। ਸਾਡੀ ਮਤਲਬ ਬਲਾਤਕਾਰ ਹੋਏ, ਜੀਨੋਸਾਈਡ ਹੋਈ ਸਿੱਖਾਂ ਦੀ, ਸਾਨੂੰ ਕੀ ਲੱਭਿਆ? ਅਸੀਂ ਨਹੀਂ ਇਸ ਤਰੀਕੇ ਨਾਲ ਰਹਿ ਸਕਦੇ। ਉਹ ਕਹਿੰਦੇ ਵੀ ਜੇ ਤੂੰ ਨਹੀਂ ਏਦਾਂ ਦੇ ਰਹਿਣਾ ਤੈਨੂੰ ਅੰਦਰ ਜਾਣਾ ਪਊਗਾ। ਮੈਂ ਸੋਚਿਆ ਵੀ ਐਵੇਂ ਦੱਬ ਕੇ ਮਾਰਦੇ ਆ ਮੈਨੂੰ ਇਹ, ਮਤਲਬ 2-3 ਵਾਰੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਤੈਨੂੰ ਅੰਦਰ ਜਾਣਾ ਪਊਗਾ। ਮੈਂ ਕਿਹਾ ਅੰਦਰ ਜਾਣਾ ਸਿੱਟ ਮਤਲਬ ਇਹ ਮੇਰੀ ਮਤਲਬ ਜਿਹੜੀ ਜੀਨਤ ਹੈ ਜਾਂ ਮੇਰਾ ਜਿਹੜਾ ਇਸ ਗੱਲ ਨੂੰ ਇਜਾਜ਼ਤ ਨਹੀਂ ਦਿੰਦਾ ਹੈਗਾ ਕਿ ਮੈਂ ਮਤਲਬ ਆਪਣੇ ਯਾਰਾਂ ਦੋਸਤਾਂ ਨੂੰ ਇਹ ਗੱਲ ਕਹਾਂ ਕਿ ਤੁਸੀਂ ਸਟਰਗਲ ਬੰਦ ਕਰੋ, ਤੁਸੀਂ ਪਿੱਛੇ ਹਟੋ, ਜੇ ਹੈ ਉਹ। ਤੇ ਮੈਂ ਮਨਾ ਨਹੀਂ ਕੀਤਾ, ਉਹਨਾਂ ਨੇ ਚੱਕ ਕੇ ਮੈਨੂੰ ਅੰਦਰ ਬੰਦ ਕਰ ਦਿੱਤਾ। ਜੀ ਬਿਲਕੁਲ ਇਹ ਗੱਲ ਤੁਸੀਂ ਇਹ ਗੱਲ ਪਹਿਲਾਂ ਦੱਸ ਚੁੱਕੇ ਹੋ। ਸੋ ਬਿਲਕੁਲ ਇੱਥੋਂ ਇਹ ਆਪਾਂ ਨਾਲ ਦੀ ਨਾਲ ਜਿਹੜਾ ਆਪਣੇ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ ਇਹ ਵੀ ਸਾਂਝਾ ਕਰਦੇ ਚੱਲੀਏ ਕਿ ਦੇਖੋ ਜਦੋਂ ਸਟੇਟ ਦੀ ਤੁਹਾਡੇ ਕੋਲ ਕੋਈ ਪੋਲੀਟੀਕਲ ਪਾਵਰ ਹੁੰਦੀ ਹੈ ਨਾ, ਤਾਂ ਉਹਦਾ ਦੇਖ ਲਓ ਵੀ ਕਿੱਦਾਂ ਕੰਪਨੀ ਤੁਹਾਡੇ ਨਾਲ ਜਿਹੜੀਆਂ ਵੱਖ-ਵੱਖ ਸਰਕਾਰਾਂ ਬਿਹੇਵ ਕਰਦੀਆਂ ਨੇ। ਮੈਂ ਇੱਥੇ ਥੋੜਾ ਜਿਹਾ ਇੱਕ ਹੋਰ ਜ਼ਿਕਰ ਕਰਦਾ ਚੱਲਾਂ। ਪਾਕਿਸਤਾਨ ਦੇ ਹਵਾਲੇ ਦੇ ਨਾਲ ਬੇਨਜ਼ੀਰ ਭੁੱਟੋ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਮੇਰਾ ਰਾਜੀਵ ਦੇ ਨਾਲ ਕੋਈ ਸਮਝੌਤਾ ਹੋਇਆ ਸੀ, ਪਰ ਮੈਂ ਆਪਣਾ ਪੂਰਾ ਕੀਤਾ। ਜਿਹੜਾ ਉਹਨੇ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਤੁਸੀਂ ਜਿਹੜਾ ਸਟਰਗਲ ਨੂੰ ਜਿਹੜਾ ਇਹਨੂੰ ਹੈਲਪ ਕਰਨੀ ਬੰਦ ਕਰ ਦਿਓ, ਤੇ ਅਸੀਂ ਜਿਹੜਾ ਉਹਦੇ ਇਵਜ਼ ਦੇ ਵਿੱਚ ਕੋਈ ਇਹਨਾਂ ਦਾ ਜਿਹੜਾ ਬਾਰਡਰ ਦਾ ਕੋਈ ਕਲੈਸ਼ ਸੀ ਵੀ ਉਹਨੂੰ ਅਸੀਂ ਤੁਹਾਡੇ ਹੱਕ ਦੇ ਵਿੱਚ ਕਰ ਦਿੰਦੇ ਆ। ਸ਼ਾਇਦ ਸ਼ੀਆ ਚੀਨ ਦਾ ਸੀ। ਸੋ ਇਹ ਤੋਂ ਇਹ ਪਤਾ ਲੱਗਦਾ ਕਿ ਜਦੋਂ ਤੁਹਾਡੇ ਕੋਲ ਡਿਸੀਜਨ ਮੇਕਿੰਗ ਪਾਵਰ ਹੁੰਦੀ ਕਿਸੇ ਕੌਮ ਦੇ ਕੋਲ, ਤੇ ਉਹ ਕਿੱਦਾਂ ਦੂਜੀਆਂ ਕੌਮਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਤੁਸੀਂ ਆਪਣੇ ਮਫਾਦ ਤਾਂ ਦੇਖਣਾ ਹੀ ਆ, ਦੂਜੀਆਂ ਕੌਮਾਂ ਨੂੰ ਵੀ ਕਿੱਦਾਂ ਪ੍ਰਭਾਵਿਤ ਕਰਦੀ ਹੈ। ਔਰ ਸਟੇਟਲੈਸ ਕੌਮ ਹੋਣ ਦਾ ਇਹ ਕਿੱਡਾ ਵੱਡਾ ਜਿਹੜਾ ਖਮਿਆਜਾ ਸਿੱਖਾਂ ਨੂੰ ਇਹ ਭੁਗਤਣਾ ਪਿਆ, ਪਹਿਲਾਂ ਉਹ ਤੇ ਅੱਜ ਜਿਹੜੀ ਸਟਿਲ ਪੈ ਰਿਹਾ ਜੀ। ਸਟਿਲ ਉਦੋਂ ਦਾ ਜਿਹੜਾ ਭੁਗਤਣਾ ਪਿਆ ਸਟਿਲ ਪੈ ਰਿਹਾ। ਤੁਸੀਂ 25 ਅਫਗਾਨਿਸਤਾਨ ਦੇ ਵਿੱਚ ਜਿਹੜੇ ਕਾਬਲ ਦੇ ਵਿੱਚ 25 ਸਿੱਖ ਆਪਣੇ ਮਾਰੇ ਗਏ ਆ ਪਿਛਲੇ 2-4 ਸਾਲ ਹੋਇਆ। ਸਾਡੀ ਸਾਰੀ ਲੀਡਰਸ਼ਿਪ ਸਿੱਖਾਂ ਦੀ ਬੇਨਤੀ ਕਰ ਰਹੀ ਹੈ ਅਮਿਤ ਸ਼ਾਹ ਨੂੰ, ਨਰਿੰਦਰ ਮੋਦੀ ਨੂੰ, ਜੀ ਤੁਸੀਂ ਟੇਕ ਕੇਅਰ ਕਰੋ, ਉਹਨਾਂ ਨੂੰ ਇੱਥੇ ਲੈ ਕੇ ਆਓ, ਉਹਨਾਂ ਦੀ ਮਿਹਨਤਾਂ ਕਰੋ। ਸਾਡਾ ਆਪਣਾ ਦੇਸ਼ ਹੋਵੇ, ਅਸੀਂ ਆਪਣੇ ਬੰਦੇ ਦੀ ਟੇਕ ਕੇਅਰ ਆਪ ਕਰੀਏ। ਅਸੀਂ ਆਪਣੇ ਜਹਾਜ਼ ਭੇਜੀਏ, ਉਦੋਂ ਬੰਦੇ ਲੈ ਕੇ ਆਈਏ। ਅਸੀਂ ਕਿ ਅਫਗਾਨਿਸਤਾਨ ਦੇ ਸਿਰ ਦੇ ਉੱਤੇ ਅਸੀਂ ਬੈਠੇ ਹੋਈਏ,
ਹੁਣ ਅਸੀਂ ਇੱਥੇ ਮਿਹਨਤਾਂ ਕਰਦੇ ਆ ਇਹਨਾਂ ਦੀਆਂ ਵੀ ਤੁਸੀਂ ਸਾਡੀ ਬਚਾਓ। ਇਹੀ ਹਾਲਾਤ ਫਰਾਂਸ ਦੇ ਵਿੱਚ ਜਦੋਂ ਪਗੜੀ ਦਾ ਮੈਟਰ ਸੀਗਾ, ਹਾਲਾਂਕਿ ਚੀਫ ਉਦੋਂ ਪ੍ਰਾਈਮ ਮਿਨਿਸਟਰ ਹੈ ਜਿਹੜਾ ਮਨਮੋਹਨ ਸਿੰਘ ਸੀਗਾ, ਤੇ ਪਗੜੀ ਦੇ ਮੈਟਰ ਦੇ ਉੱਤੇ ਮਨਮੋਹਨ ਸਿੰਘ ਨੇ ਇੱਕ ਵਾਰੀ ਨਹੀਂ ਇਹ ਗੱਲ ਕਹੀ ਫਰਾਂਸ ਨੂੰ ਕਿ ਜੇ ਤੁਸੀਂ ਇਹ ਪਗੜੀ ਦਾ ਮਸਲਾ ਨਹੀਂ ਹੱਲ ਕਰ ਸਕਦੇ, ਨਹੀਂ ਹੱਲ ਕਰਦੇ ਸਾਡਾ ਸਿੱਖਾਂ ਦਾ, ਤੇ ਅਸੀਂ ਤੁਹਾਡਾ ਰਿਲੇਸ਼ਨ ਤੋੜ ਲੈਂਦੇ ਹਾਂ। ਸੋ ਜਿਹੜਾ ਬੰਦਾ ਦਾ ਸਟੇਟਲੈਸ ਹੈ, ਜਿਹਨਾਂ ਦਾ ਆਪਣਾ ਕੋਈ ਕੰਟਰੀ ਨਹੀਂ, ਜਿਹਨਾਂ ਦਾ ਕੋਈ ਬਾਲੀ ਵਾਰਸ ਨਹੀਂ, ਉਹ ਕਿੱਦਾਂ ਰੋਲਦੇ ਆ, ਇਹ ਸਾਡਾ ਰੋਲਣ ਦਾ ਤਰੀਕਾ ਹੈ ਜੋ ਅਸੀਂ ਰੋਲ ਰਹੇ ਹਾਂ ਜਿਸ ਤਰੀਕੇ ਦਾ। ਜੀ ਬਿਲਕੁਲ ਚੀਮਾ ਸਾਹਿਬ, ਚਾਹੇ ਇਹ ਕੈਨੇਡਾ ਦੀ ਗੱਲ ਹੋਵੇ, ਕੈਨੇਡਾ ਦੇ ਵਿੱਚ ਵੀ ਪੰਜਾਬ ਪਵੇਲੀਅਨ ਦੇ ਉੱਤੇ ਜਿਹੜਾ ਉਹਦੇ ਤੇ ਵੀ ਇਤਰਾਜ਼ ਕਰਦੇ ਆ, ਹਾਲਾਂਕਿ ਸਿੱਖ ਪਵੇਲੀਅਨ ਨਹੀਂ ਸੀ ਉਹ। ਜੇ ਇੱਕ ਕਿਸੇ ਐਗਜ਼ੀਬਿਸ਼ਨ ਦੇ ਵਿੱਚ ਜਿੱਥੇ ਵੱਖ-ਵੱਖ ਨੇਸ਼ਨਸ ਦੇ ਪਵੇਲੀਅਨ ਲੱਗਦੇ ਨੇ, ਇੱਥੇ ਕੈਨੇਡਾ ਦੀ ਧਰਤੀ ਦੇ ਬਰੈਂਪਟਨ ਦੇ ਉੱਤੇ ਜੇ ਪੰਜਾਬ ਪਵੇਲੀਅਨ ਲੱਗਦਾ, ਉਹਦੇ ਤੇ ਵੀ ਇਤਰਾਜ਼ ਆ ਜਿਹੜਾ ਉਹ ਹਿੰਦੁਸਤਾਨ ਦੀ ਗੌਰਮੈਂਟ ਵੱਲੋਂ ਜਿਹੜਾ ਉਹ ਕੈਨੇਡਾ ਸਰਕਾਰ ਨਾਲ ਕੀਤਾ ਜਾਂਦਾ। ਹਾਲਾਂਕਿ ਉਹ ਇਤਰਾਜ਼ ਮੰਨਿਆ ਨਹੀਂ ਗਿਆ, ਉਹ ਕਹਿੰਦੇ ਸਾਨੂੰ ਪਤਾ ਸੀ ਆਪਣੀ ਟੈਰੀਟਰੀ ਦੇ ਵਿੱਚ ਕੀ ਕਰਨਾ। ਪਰ ਗੱਲ ਇੱਥੋਂ ਇਹ ਖੁੱਲ ਕੇ ਸਾਹਮਣੇ ਆਉਂਦੀ ਆ ਕਿ ਸਟੇਟਲੈਸ ਕੌਮ ਦੀ ਜਿਹੜੀ ਜ਼ਿੰਦਗੀ ਹੁੰਦੀ ਆ, ਹੁਣ ਦੁਨੀਆ ਭਰ ਦੇ ਵਿੱਚ ਜੋ ਸਿੱਖਾਂ ਦੇ ਕੋਲ ਪੋਲੀਟੀਕਲ ਪਾਵਰ ਆ, ਜਿਹੜੇ ਅਹੁਦਿਆਂ ਦੇ ਉੱਤੇ ਸਿੱਖ ਬੈਠੇ ਨੇ, ਇਹ ਗੱਲ ਸੋਚਣ ਵਾਲੀ ਆ ਕਿ ਜੇ ਸਾਡੇ ਕੋਲ ਇੱਕ ਸਟੇਟ ਵੀ ਹੋਵੇ ਨਾਲ, ਤੇ ਜਿਹੜੀ ਸਿੱਖਾਂ ਦੀ ਜ਼ਿੰਦਗੀ ਆ ਉਹ ਕੀ ਹੋ ਸਕਦੀ ਆ, ਇਹ ਗੱਲ ਸੋਚਣ ਵਾਲੀ ਆ। ਚੀਮਾ ਸਾਹਿਬ, ਆਪਾਂ ਵਿਸ਼ੇ ਤੋਂ ਥੋੜਾ ਜਿਹਾ ਵੱਖਰੇ ਹੋ ਗਏ ਆ, ਆਪਾਂ ਵਾਪਸ ਆਪਣੇ ਤੇ ਆਣੇ। ਉਸ ਤੋਂ ਬਾਅਦ ਤੁਸੀਂ ਪੰਜਾਬ ਆ ਗਏ, ਤੇ ਪੰਜਾਬ ਦੇ ਵਿੱਚ ਮੈਂ ਜ਼ਰੂਰ, ਕਿਉਂਕਿ ਤੁਸੀਂ ਇੱਥੋਂ ਦੂਰੋਂ ਰਹਿ ਕੇ ਵੀ ਦੇਖਿਆ, ਅਮਰੀਕਾ ਦੀ ਧਰਤੀ ਤੋਂ ਵੀ ਸਟਰਗਲ ਦੇਖੀ ਆ ਪੰਜਾਬ ਦੀ, ਉੱਥੇ ਤੁਸੀਂ ਪਹਿਲਾਂ ਸਟਰਗਲ ਲੜੀ ਵੀ ਆ, ਉਸ ਤੋਂ ਬਾਅਦ ਦੁਬਾਰਾ ਤੁਸੀਂ ਜਦੋਂ ਪੰਜਾਬ ਵਾਪਸ ਜਾਂਦੇ ਹੋ, ਤੇ ਉੱਥੇ ਦੋ ਉਦੋਂ ਜਿਹੜੀਆਂ ਮੂਵਮੈਂਟਸ ਚੱਲ ਰਹੀਆਂ ਸੀ, ਜਿਹਨੂੰ ਕਿਹਾ ਜਾ ਸਕਦਾ, ਉਹ ਜਿਹੜੀਆਂ ਮੂਵਮੈਂਟ, ਮੈਂ ਸਿੱਖਾਂ ਦੇ ਹਵਾਲੇ ਨਾਲ ਗੱਲ ਕਰ ਰਿਹਾ, ਇਹਦੇ ਖਿਲਾਫ ਜਿਹੜੀਆਂ ਮੂਵਮੈਂਟ ਸੀ ਮੈਂ ਉਹਦੇ ਬਾਰੇ ਵੀ ਗੱਲ ਕਰੂੰਗਾ। ਜਿਹੜੀਆਂ ਸਿੱਖਾਂ ਦੀਆਂ ਦੋ ਮੂਵਮੈਂਟਸ ਚੱਲ ਰਹੀਆਂ ਸੀ, ਇੱਕ ਹਥਿਆਰਬੰਦ ਸੰਘਰਸ਼ ਦੀ ਆਰਮਡ ਸਟਰਗਲ ਸੀਗੀ, ਤੇ ਦੂਜੀ ਨਾਲ ਜਿਹੜੀ ਰਾਜਨੀਤਿਕ ਸਟਰਗਲ ਸੀ। ਉਹਨਾਂ ਮੂਵਮੈਂਟਸ ਨੂੰ ਤੁਸੀਂ ਕਿਵੇਂ ਵੇਖਦੇ ਹੋ, ਦੋਨਾਂ ਨੂੰ? ਦੇਖੋ 2006-07 ਦੇ ਵਿੱਚ ਜਦੋਂ ਅਸੀਂ ਬਾਹਰ ਨਿਕਲੇ ਆ, ਉਦੋਂ ਆਲਮੋਸਟ ਜਿਹੜੀ ਆਰਮਡ ਸਟਰਗਲ ਹੈ ਉਹ ਬਿਲਕੁਲ ਥੱਲੇ ਲੱਗ ਚੁੱਕੀ ਸੀਗੀ, ਖਤਮ ਹੋਣ ਦੇ ਕਿਨਾਰੇ ਸੀਗੀ, ਕੋਈ ਆਰਮਡ ਐਕਸ਼ਨ ਨਹੀਂ ਸੀ ਹੁੰਦੇ। ਪਰ ਮੈਂ ਇੱਕ ਗੱਲ ਦੇ ਨਾਲ ਪੂਰਾ ਵਿਸ਼ਵਾਸ ਇਸ ਗੱਲ ਦੇ ਨਾਲ ਰੱਖਦਾ ਵੀ ਜਿਹੜੀਆਂ ਕੌਮਾਂ ਨੇ ਆਜ਼ਾਦੀ ਲੈਣੀ ਆ, ਉਹਨਾਂ ਦੇ ਲਈ ਆਰਮਡ ਸਟਰਗਲ ਆ ਜਿਹੜੀ, ਉਹ ਟਾਈਮ ਟੂ ਟਾਈਮ ਆਰਮਡ ਸਟਰਗਲ ਵੀ ਚਾਹੀਦੀ ਹੈ, ਤਾਂ ਕਿ ਕਿਉਂਕਿ ਜੇਕਰ ਤੁਸੀਂ ਕੌਮ ਦਾ ਜਿਹੜਾ ਮਨੋਬਲ ਉੱਚਾ ਕਰਨਾ, ਕੌਮ ਦਾ ਆਪਣੀ ਦਾ ਕੌਮ ਦਾ ਮਾਹੌਲ ਉੱਚਾ ਕਰਨਾ, ਤੇ ਉਹ ਜੇ ਤੁਹਾਡੇ ਕੋਲ ਬਰਾਬਰ ਦੀ ਫੋਰਸਿਸ ਹੋਊਗੀ ਜਿਹੜੀ ਬਰਾਬਰ ਦੇ ਐਕਸ਼ਨ ਕਰੂਗੀ, ਤਾਂ ਹੀ ਤੁਹਾਡੇ ਲੋਕਾਂ ਦਾ ਮਨੋਬਲ ਉੱਚਾ ਹੋ ਸਕਦਾ। ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਗੱਲ ਦੱਸਦਾ ਵੀ ਜਦੋਂ ਇਹ ਸਾਕਾ ਨੀਲਾਤਾਰਾ ਤੋਂ ਬਾਅਦ, ਦਰਬਾਰ ਸਾਹਿਬ ਦੇ ਸਾਕੇ ਤੋਂ ਬਾਅਦ, ਜਦੋਂ ਤੱਕ ਇੰਦਰਾ ਗਾਂਧੀ ਦਾ ਮਰਡਰ ਨਹੀਂ ਹੋਇਆ, 31 ਅਕਤੂਬਰ ਤੱਕ ਜੋ ਸਿੱਖਾਂ ਦੀ ਹਾਲਾਤ ਸੀਗੀ, ਜੋ ਸਿੱਖਾਂ ਦਾ ਨਿੰਮੋ ਝੁਣੇ ਚਿਹਰੇ ਸੀਗੇ, ਜਿਸ ਤਰੀਕੇ ਨਾਲ ਸਿੱਖ ਸਿਰ ਸੱਟ ਕੇ ਤੁਰੇ ਫਿਰਦੇ ਸੀਗੇ, ਉਦੋਂ ਤੱਕ ਅਸੀਂ ਮੈਂ ਹੀ ਇੱਥੇ ਸੋਚ ਸਕਦਾ, ਜਾਂ ਉਦੋਂ ਜਿਹੜੇ ਇੱਥੇ ਲੋਕ ਰਹਿੰਦੇ ਸੀ ਉਹ ਹੀ ਦੇਖ ਸਕਦੇ ਸੀ ਵੀ ਕਿਸ ਤਰੀਕੇ ਦੇ ਨਾਲ ਸਿੱਖ ਆ ਜਿਹੜੇ ਆਪਣੀ ਜ਼ਿੰਦਗੀ ਜੂ ਰਹੇ ਸੀਗੇ, ਔਰ ਜਿਹੜੇ ਹਿੰਦੂ ਲੋਕ ਆ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਮਖੌਲ ਕਰਦੇ ਹੁੰਦੇ ਸੀਗੇ ਆਪਣਾ। ਔਰ ਜਦੋਂ 84 ਦੇ ਵਿੱਚ, 86 ਦੇ ਵਿੱਚ, 84 ਚ ਗੱਲ ਹੋਇਆ, 31 ਅਕਤੂਬਰ 1984 ਨੂੰ ਹੋਈ ਇਹ ਗੱਲ, ਇੰਦਰਾ ਗਾਂਧੀ ਦਾ ਮਰਡਰ ਹੋਇਆ, ਉਸ ਦਿਨ ਦੇਖਣ ਵਾਲੇ ਸੀਗੇ ਸਿੱਖਾਂ ਦੇ ਚਿਹਰੇ, ਉਸ ਦਿਨ ਸਿੱਖਾਂ ਦਾ ਰੂਪ ਦੇਖਣ ਵਾਲਾ ਸੀਗਾ। ਮੇਰੇ ਕਹਿਣ ਦਾ ਭਾਵ ਹੈ ਕਿ ਜਦੋਂ ਤੁਹਾਡੇ ਕੋਲ ਬਰਾਬਰ ਦੀ ਪਾਵਰ ਹੋਵੇ, ਬਰਾਬਰ ਦਾ ਤੁਹਾਡੇ ਕੋਲ ਸਟਰਗਲ ਹੋਵੇ, ਮਿਲੀਟੈਂਸੀ ਸਟਰਗਲ ਹੋਵੇ, ਤਾਂ ਹੀ ਮਤਲਬ ਲੋਕਾਂ ਦਾ ਮਨੋਬਲ ਤੁਹਾਡੇ ਨਾਲ ਉੱਚਾ ਰਹਿੰਦਾ, ਤਾਂ ਹੀ ਤੁਸੀਂ ਲੜਾਈ ਹੈ ਜਿਹੜੀ ਉਹ ਬਰਾਬਰ ਦੀ, ਆਪਣੇ ਦੇਸ਼ ਦੀ ਆਜ਼ਾਦੀ ਦੇ ਲਈ ਲੜਾਈ ਹੈ ਜਿਹੜੀ ਉਹ ਲੜ ਸਕਦੇ ਆ। ਮਤਲਬ ਹਾਂ, ਦੋਨੇ ਲੜਾਈਆਂ ਸਾਥ-ਸਾਥ ਚੱਲਦੀਆਂ ਨੇ। ਜਿਹੜੀ ਆਰਮਡ ਸਟਰਗਲ ਆ ਉਹ ਵੀ ਨਾਲ ਨਾਲ, ਜਿਹੜੀ ਡੈਮੋਕ੍ਰੈਟਿਕ ਸਟਰਗਲ ਆ ਉਹ ਵੀ ਨਾਲ ਨਾਲ। ਜਦ ਤੱਕ ਦੋਨੇ ਸਟਰਗਲਾਂ ਨਾਲ ਨਾਲ ਨਹੀਂ ਚੱਲਣਗੀਆਂ, ਕਿਉਂਕਿ ਆਫਟਰ ਆਲ ਗੱਲ ਤੇ ਜਿਹੜੀ ਆ ਉਹ ਟੇਬਲ ਤੇ ਬਹਿ ਕੇ ਹੋਣੀ ਹੈ ਬਾਅਦ ਦੇ ਵਿੱਚ, ਪਰ ਟੇਬਲ ਤੱਕ ਬਿਠਾਉਣ ਤੱਕ, ਟੇਬਲ ਦੇ ਉੱਤੇ ਲੈ ਕੇ ਜਾਣ ਤੱਕ ਆਰਮਡ ਸਟਰਗਲ ਦਾ ਬਹੁਤ ਵੱਡਾ ਰੋਲ ਹੁੰਦਾ। ਜੇ ਅਗਰ ਆਰਮਡ ਸਟਰਗਲ ਨਾ ਹੋਵੇ ਤਾਂ ਟੇਬਲ ਦੇ ਉੱਤੇ ਬੈਠਣਾ ਅੱਜ ਕੱਲ੍ਹ ਬੜਾ ਔਖਾ ਹੈ, ਖਾਸ ਕਰਕੇ ਏਦਾਂ ਦੇ ਦੇਸ਼ਾਂ ਦੇ ਨਾਲ ਜਿਨ੍ਹਾਂ ਦੇਸ਼ਾਂ ਦਾ ਮਤਲਬ ਜਿਹੜੀ ਹਿਸਟਰੀ ਆ ਉਹ ਬੜੀ ਮਤਲਬ ਸਮਝ ਲਓ ਵੀ, ਜੇ ਤੁਸੀਂ ਹਿੰਦੂਆਂ ਦੀ ਹਿਸਟਰੀ ਪੜ੍ਹੋ ਤੇ ਇਹਨੂੰ ਚੋਰ ਹੀ ਕਹਿੰਦੇ ਆ ਇਹਨਾਂ ਨੂੰ, ਮਤਲਬ ਪੰਜਾਬੀ ਚ ਹਿੰਦੂ ਦਾ ਲਫ਼ਜ਼ ਆ ਜਿਹੜਾ ਉਹ ਚੋਰ ਹੈ, ਮਤਲਬ ਇਹਨਾਂ ਦੇ ਵਿੱਚ ਤੋਂ ਇਹਨਾਂ ਦੀ ਹਿਸਟਰੀ ਆ ਠੱਗੀਆਂ,
ਜਿਸ ਤਰੀਕੇ ਨਾਲ ਵਾਅਦਾ ਖਿਲਾਫੀਆਂ ਇਹਨਾਂ ਦਾ ਕੰਮ ਹੈ, ਤੇ ਏਦਾਂ ਦੇ ਲੋਕਾਂ ਦੇ ਨਾਲ ਜੇ ਤੁਸੀਂ ਟੇਬਲ ਦੇ ਉੱਤੇ ਬੈਠਣਾ ਚਾਹੁੰਦੇ ਹੋ ਤਾਂ ਆਰਮਡ ਸਟਰਗਲ ਬਹੁਤ ਜ਼ਰੂਰੀ ਹੈ ਨਾਲ ਦੀ ਨਾਲ। ਜੀ ਜੀ ਬਿਲਕੁਲ। ਚੀਮਾ ਸਾਹਿਬ, ਪੰਜਾਬ ਦੇ ਹਵਾਲੇ ਦੇ ਨਾਲ ਤੁਸੀਂ ਦੋਨਾਂ ਸਟਰਗਲਸ ਦਾ ਵੀ ਜਿਹੜਾ ਜ਼ਿਕਰ ਕੀਤਾ, ਔਰ ਇੱਥੇ ਇਹ ਗੱਲ ਜ਼ਰੂਰ ਪੁੱਛਣੀ ਬਣਦੀ ਹੈ ਕਿ ਪੰਜਾਬ ਦਾ ਜਿਹੜਾ ਇੱਕ ਤੁਸੀਂ ਹਿੰਦੂਤਵ ਦਾ ਇੱਕ ਜਿਹੜਾ ਉਹਨਾਂ ਦੀ ਕਾਰਗੁਜ਼ਾਰੀ ਆ ਉਹਦੇ ਬਾਰੇ ਹੁਣ ਥੋੜੀ ਜਿਹੀ ਗੱਲ ਕੀਤੀ ਆ। ਇੱਕ ਧਿਰ ਹੋਰ ਹੈ ਜਿਹੜੀ ਹਮੇਸ਼ਾ ਪੰਜਾਬੀਅਤ ਦਾ ਦਾਅਵਾ ਬੜਾ ਉੱਚਾ ਰਿਹਾ ਉਹਨਾਂ ਦਾ, ਪਰ ਉਹਨਾਂ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਦੇ ਖਿਲਾਫ ਸਿਰਫ ਸਿੱਖ ਨਫ਼ਰਤ ਦੇ ਵਿੱਚੋਂ ਜਿਹੜੀ ਉਪਜੀ ਹੋਈ ਉਹਨਾਂ ਦੀ ਸੋਚ ਆ, ਉਹਨੇ ਪੰਜਾਬ ਨੂੰ ਬਹੁਤ ਜ਼ਿਆਦਾ ਨੁਕਸਾਨ ਕੀਤਾ। ਉਹ ਹੈ ਜਿਹੜਾ ਕਾਮਰੇਡ ਲਾਣਾ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹਨਾਂ ਦਾ ਤੁਸੀਂ ਕੀ ਯੋਗਦਾਨ ਸਮਝਦੇ ਹੋ? ਕਿਉਂਕਿ ਪੰਜਾਬ ਦੇ ਲੋਕਾਂ ਦੇ ਜਿਹੜੇ ਮਾਈਂਡ ਵਾਸ਼ ਕਰਨ ਦੇ ਵਿੱਚ, ਉਹ ਚਾਹੇ ਉਹਨਾਂ ਦੇ ਕਵੀ ਹੋਣ, ਕਿੱਦਾਂ ਸਰਕਾਰੀ ਸ਼ਹਿ ਦੇ ਉੱਤੇ ਉਹ ਐਸੀਆਂ ਲਿਖਤਾਂ ਲਿਖਦੇ ਆ ਰਹੇ ਨੇ ਜਿਹੜੀਆਂ ਸਟਰਗਲ ਦੇ, ਮੁਕੰਮਲ ਸਟਰਗਲ ਦੇ ਸਿੱਖ ਵਿਰਸੇ ਦੇ ਖਿਲਾਫ ਸਨ, ਕਿਵੇਂ ਉਹਨਾਂ ਨੂੰ ਸਰਕਾਰੀ ਪੁਸ਼ਤ ਬਣਾਈ ਰਹੀ ਆ, ਔਰ ਜਿਹੜਾ ਅਕੈਡਮਿਕ ਰੋਲ ਉਹਨਾਂ ਨੇ ਅਦਾ ਕੀਤਾ। ਕਿਉਂਕਿ ਸਿੱਖ, ਇਹ ਹਮੇਸ਼ਾ ਸਵਾਲ ਬਣ ਜਾਂਦਾ ਕਿ ਜੇ ਤੁਸੀਂ ਉਹਨਾਂ ਦੇ ਅਕੈਡਮਿਕਸ ਦੀ ਗੱਲ ਕਰਦੇ ਹੋ ਕਿ ਉਹਨਾਂ ਨੇ ਇੰਨਾ ਪ੍ਰਚਾਰ ਕੀਤਾ, ਤਾਂ ਸਿੱਖਾਂ ਕੋਲ ਜਿਹੜੇ ਅਕੈਡਮਿਕਸ ਸੀਗੇ ਉਹ ਕਿਉਂ ਨਹੀਂ ਸੀਗੇ? ਪਰ ਇੱਥੇ ਜ਼ਰੂਰ ਇਹ ਦੱਸਣਾ ਬਣਦਾ ਕਿ ਸਿੱਖ 1947 ਤੋਂ ਬਾਅਦ ਹੀ ਹਮੇਸ਼ਾ ਦੁਸ਼ਵਾਰੀਆਂ ਦਾ ਜਿਹੜਾ ਸਾਹਮਣਾ ਕਰਦੇ ਆ ਰਹੇ ਨੇ, ਕਿਉਂਕਿ ਸਟਰਗਲ ਜਦੋਂ ਤੁਹਾਡੀ ਆਪਣੀ ਜੀਣ ਤੇ ਮਰਨ ਦੀ ਹੁੰਦੀ ਆ, ਉਦੋਂ ਤੁਹਾਡੇ ਨਿਸ਼ਾਨੇ ਬਦਲ ਜਾਂਦੇ ਨੇ। ਸੋ ਮੈਂ ਇਹ ਉਸ ਧਿਰ ਬਾਰੇ ਜ਼ਰੂਰ ਥੋੜਾ ਜਿਹਾ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਉਹਨਾਂ ਨੇ ਕਿੰਨਾ ਕੁ ਨੁਕਸਾਨ ਜਾਂ ਫਾਇਦਾ ਇਸ ਪੰਜਾਬ ਦੀ ਸਟਰਗਲ ਨੂੰ ਜਿਹੜਾ ਉਹ ਪਹੁੰਚਾਇਆ ਉਹਨਾਂ ਦੇ ਹੋਣ ਕਾਰਨ। ਜੀ ਦੇਖੋ, ਆਰਮਡ ਸਟਰਗਲ ਜਦੋਂ ਚੱਲਦੀ ਸੀ ਉਸ ਸਮੇਂ ਦੇ ਉੱਤੇ ਇਹਨਾਂ ਨੇ ਜਿਹੜਾ ਲਿਖਤੀ ਰੂਪ ਦੇ ਵਿੱਚ, ਇੱਕ ਕਲਮ ਦੇ ਰੂਪ ਦੇ ਵਿੱਚ ਇਹਨਾਂ ਦੀ ਇੱਕ ਰਸਾਲੇ ਦੋ ਨਿਕਲਦੇ ਹੁੰਦੇ ਸੀਗੇ। ਇੱਕ ਸਰੇਖਾ ਹੁੰਦਾ ਸੀਗਾ ਆਪਣਾ, ਜਿਹਦੇ ਵਿੱਚ ਇਹਨਾਂ ਨੇ ਜਿਸ ਤਰੀਕੇ ਨਾਲ ਹਿੰਦੁਸਤਾਨ ਦੀ ਗਵਰਨਮੈਂਟ ਸਟਰਗਲ ਨੂੰ ਬਦਨਾਮ ਕਰਨ ਲਈ, ਸਟਰਗਲ ਨੂੰ ਲੋਕਾਂ ਦੇ ਨਾਲ ਤੋੜਨ ਦੇ ਲਈ ਫੇਕ ਡਰਾਮੇ ਲਾ ਕੇ ਦਿਖਾਉਂਦੀ ਹੁੰਦੀ ਸੀ ਟੀਵੀ ਸਟੇਸ਼ਨਾਂ ਦੇ ਉੱਤੇ, ਔਰ ਫੇਕ ਇਹਨਾਂ ਨੇ ਲੋਕਾਂ ਨੂੰ ਮਤਲਬ ਲਿਜਾ ਕੇ ਲੋਕਾਂ ਦੇ ਵਿੱਚ ਆਪਣੇ ਬੰਦਿਆਂ ਨੂੰ ਏਦਾਂ ਦਾ ਆਪਣਾ ਭੇਸ ਬਣਾ ਕੇ ਤੇ ਉੱਥੇ ਭੇਜਣਾ, ਤੇ ਉੱਥੇ ਜਾ ਕੇ ਬਲਾਤਕਾਰ ਕਰਨੇ, ਸ਼ਰਾਬਾਂ ਪੀਣੀਆਂ, ਉਹਨਾਂ ਬੰਦਿਆਂ ਦੇ ਘਰ ਜਿਹੜੇ ਫੇਵਰ ਸੀਗੇ, ਸਟਰਗਲ ਦੀ ਫੇਵਰ ਦੇ ਵਿੱਚ ਸੀਗੇ, ਤੇ ਉੱਥੇ ਬਲਾਤਕਾਰ ਕਰਨੇ। ਔਰ ਇਹਨਾਂ ਨੇ ਵੀ ਉਸੇ ਤਰੀਕੇ ਦਾ ਇਹਨਾਂ ਨੇ ਕੰਮ ਕੀਤਾ ਕਾਮਰੇਡਾਂ ਨੇ। ਇਹਨਾਂ ਨੇ ਫਿਰ ਉਹ ਗੱਲਾਂ ਜਿਹੜੀਆਂ ਨੇ ਫੇਕ ਗੱਲਾਂ ਬਣਾ ਕੇ ਵੀ ਇਹ ਜੀ ਸਟਰਗਲ ਹੈ, ਕ੍ਰਿਮੀਨਲ ਲੋਕ ਆ ਜਿੱਦਾਂ ਆਪਾਂ ਇਹ ਗੱਲ ਕਹੀਏ, ਕਿਉਂਕਿ ਆਰਮਡ ਸਟਰਗਲ ਹੈ ਜਿਹੜੀ ਉਹ ਉਦੋਂ ਹੀ ਮਰਦੀ ਹੈ ਜਦੋਂ ਆਮ ਲੋਕਾਂ ਦੇ ਵਿੱਚ ਉਹਦੀ ਸਪੋਰਟ ਖਤਮ ਹੋ ਜਾਂਦੀ ਹੈ ਜੀ। ਔਰ ਇਹੀ ਕੰਮ ਪੰਜਾਬ ਪੁਲਿਸ ਨੇ ਜਾਂ ਹਿੰਦੁਸਤਾਨ ਦੀਆਂ ਏਜੰਸੀਆਂ ਨੇ ਕੀਤਾ ਸਾਡੀ ਸਟਰਗਲ ਨੂੰ ਖਤਮ ਕਰਨ ਦੇ ਲਈ, ਕਿ ਉਹਨਾਂ ਨੇ ਬਹੁਤ ਮੀਡੀਆ ਦੇ ਰਾਹੀਂ ਸਾਡੀ ਸਟਰਗਲ ਨੂੰ ਬਦਨਾਮ ਕਰਨ ਦੇ ਲਈ, ਸਾਡੀ ਸਟਰਗਲ ਦੇ ਜਿਹੜੇ ਹੀਰੋ ਸੀਗੇ ਉਹਨਾਂ ਨੂੰ ਬਲਾਤਕਾਰੀ ਸਿੱਧ ਕਰਨ ਲਈ, ਉਹਨਾਂ ਨੂੰ ਸ਼ਰਾਬੀ ਸਿੱਧ ਕਰਨ ਲਈ, ਉਹਨਾਂ ਨੂੰ ਭ੍ਰਿਸ਼ਟਾਚਾਰੀ ਸਿੱਧ ਕਰਨ ਲਈ, ਉਹਨਾਂ ਨੂੰ ਕਰੈਕਟਰਲੈਸ ਸਿੱਧ ਕਰਨ ਦੇ ਲਈ ਪੂਰੀ ਆਪਣੇ ਮੀਡੀਆ ਦੀ ਵਰਤੋਂ ਕੀਤੀ ਹੈ ਉਹਨਾਂ ਨੇ। ਸਾਡੇ ਕੋਲ ਉਸ ਸਮੇਂ ਦੇ ਮੁਕਾਬਲੇ ਚ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੇ ਲਈ ਸਾਡੇ ਕੋਲ ਕੋਈ ਵੀ ਏਦਾਂ ਦਾ ਮੀਡੀਆ ਨਹੀਂ ਸੀਗਾ ਜਿਹਦੇ ਰਾਹੀਂ ਕਿ ਅਸੀਂ ਆਪਣਾ ਪੱਖ ਹੈ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖ ਸਕਦੇ। ਔਰ ਉਸ ਚੀਜ਼ ਨੇ ਜਿਹੜੇ ਲੋਕ ਆ ਲੋਕਾਂ ਦੇ ਉੱਤੇ ਬਹੁਤ ਵੱਡਾ ਅਸਰ ਪਾਇਆ। ਔਰ ਇਹੀ ਗੱਲ ਜਿਹੜੀ ਆ ਕਾਮਰੇਡਾਂ ਨੇ ਕੀਤੀ ਹੈ ਕਿ ਕਾਮਰੇਡਾਂ ਨੇ ਉਦੋਂ ਆਪਣੇ ਰਸਾਲਿਆਂ ਦੇ ਰਾਹੀਂ, ਮੈਗਜ਼ੀਨਾਂ ਦੇ ਰਾਹੀਂ ਜਿਹੜੀ ਸਟਰਗਲ ਨੂੰ ਉਸੇ ਤਰੀਕੇ ਨਾਲ ਬਦਨਾਮ ਕੀਤਾ ਜਿਸ ਤਰੀਕੇ ਨਾਲ ਹਿੰਦੁਸਤਾਨ ਦੀਆਂ ਏਜੰਸੀਆਂ ਨੇ ਸਟਰਗਲ ਨੂੰ ਬਦਨਾਮ ਕੀਤਾ। ਸੋ ਆਰਮਡ ਸਟਰਗਲ ਨੂੰ ਡਾਊਨਫਾਲ ਦੇ ਉੱਤੇ ਲੈ ਕੇ ਜਾਣ ਲਈ, ਆਰਮਡ ਸਟਰਗਲ ਨੂੰ ਹਿੱਟ ਕਰਨ ਇਹਨਾਂ ਬੁਰੇ ਤਰੀਕੇ ਨਾਲ ਕਾਮਰੇਡਾਂ ਨੇ ਹਿੱਟ ਕੀਤਾ ਹੈਗਾ। ਡੈਮੋਕ੍ਰੈਟਿਕ ਤਰੀਕੇ ਦੇ ਨਾਲ ਤੇ ਕੀ ਕਰ ਸਕਦੇ ਸੀ ਸਟਰਗਲ ਨੂੰ, ਕੁਝ ਕਰਦੇ, ਕਿਉਂਕਿ ਆਪ ਇਹ ਬਹੁਤ ਥੋੜੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਰਹਿ ਗਏ ਆ ਹੁਣ ਜਿਹੜੇ ਕਾਮਰੇਡ ਆ ਜੀ ਸੋਚਦੇ ਬੰਦੇ ਆ ਜੀ। ਸੋ ਆਰਮਡ ਸਟਰਗਲ ਨੂੰ ਇਹਨਾਂ ਨੇ ਬੁਰੇ ਤਰੀਕੇ ਨਾਲ ਹਿੱਟ ਕੀਤਾ, ਇਹਦੇ ਚ ਕੋਈ ਡਾਊਟ ਨਹੀਂ ਹੈਗਾ। ਕੋਈ ਹੋਰ ਇਹਨਾਂ ਦੀ ਜੇ ਕੋਈ ਦੇਣ ਹੋਵੇ ਪੰਜਾਬ ਦੇ ਲਈ ਜਿਹੜੀ ਇਹ ਆਰਮ ਸਟਰਗਲ ਦੇ ਵਿਰੋਧ ਦੇ ਵਿੱਚ ਇਹ ਕਹਿਣ ਵੀ ਅਸੀਂ ਜ਼ਿਆਦਾ ਵਧੀਆ ਕਰ ਸਕਦੇ ਹਾਂ, ਬਿਨਾਂ ਸਵਾਏ ਭੰਗਣ ਤੋਂ ਮੇਰਾ ਖਿਆਲ ਕੋਈ ਯੋਗਦਾਨ ਤਾਂ ਨਹੀਂ ਰਿਹਾ ਜੀ। ਕੋਈ ਯੋਗਦਾਨ ਨਹੀਂ ਇਹਨਾਂ ਦਾ ਜੀ ਇਸ ਤਰੀਕੇ ਦਾ, ਕਿਉਂਕਿ ਦੇਖੋ ਇਹ ਤਾਂ ਨਾਸਤਕ ਬੰਦੇ ਆ। ਪੰਜਾਬ ਦੇ ਲੋਕ ਆ ਜਿਹੜੇ ਧਾਰਮਿਕ, ਪੰਜਾਬ ਗੁਰੂ ਪੀਰਾਂ ਦੀ ਧਰਤੀ ਆ, ਪੰਜਾਬ ਦੇ ਲੋਕ ਧਰਮ ਦੇ ਨਾਲ ਜੁੜੇ ਹੋਏ ਆ। ਔਰ ਇਹਨਾਂ ਦੀ ਨਾਸਤਕਤਾ ਨੇ ਨਹੀਂ ਇਹਨਾਂ ਨੂੰ ਵਧਣ ਦਿੱਤਾ ਪੰਜਾਬ ਦੇ ਵਿੱਚ। ਇਹਨਾਂ ਦਾ ਜਿਹੜਾ ਕੇਡਰ ਹੈ
ਉਹ ਇਸੇ ਕਰਕੇ ਪੰਜਾਬ ਦੇ ਵਿੱਚ ਨਹੀਂ ਵਧਿਆ ਹੈਗਾ। ਔਰ ਦੂਜਾ ਇਹ ਹੈ ਕਿ ਇਹਨਾਂ ਨੇ ਆਰਮਡ ਸਟਰਗਲ ਨੂੰ ਬਦਨਾਮ ਕਰ ਲਈ, ਆਰਮਡ ਸਟਰਗਲ ਨੂੰ ਬਦਨਾਮ ਕਰ ਲਈ। ਉਹਨਾਂ ਦੇ ਨਾਲ ਇਹਨਾਂ ਨੇ ਸਿੱਖ ਖਾਲਪਾਂ ਦੇ ਨਾਲ ਮਤਲਬ ਇਹ ਜੂਝਦੇ ਰਹੇ ਆ। ਉਹਨਾਂ ਨੇ ਲੜਾਈ ਵੀ ਲੜੀ ਹੈ, ਠੀਕ ਹੈ, ਆਪਸ ਦੇ ਵਿੱਚ ਵੀ ਹੋਈ ਆ, ਇਹਨਾਂ ਦੇ ਬੰਦੇ ਵੀ ਮਾਰੇ ਗਏ ਆ ਕਾਮਰੇਡਾਂ ਜਿਹੜੇ। ਇਹਨਾਂ ਨੇ ਵੀ ਪੰਜਾਬ ਪੁਲਿਸ ਦੇ ਨਾਲ ਰਲ ਕੇ, ਪੰਜਾਬ ਪੁਲਿਸ ਦੇ ਟਾਊਟ ਕੈਟ ਬਣ ਕੇ ਸਾਡੇ ਜਿਹੜੇ ਮੁੰਡੇ ਆ ਜਿਹੜੇ ਖਾਲਪੂ ਸੀਗੇ ਬਹੁਤ ਮਰਵਾਏ ਆ ਇਹਨਾਂ ਨੇ ਆਪਣਾ ਕਾਮਰੇਡਾਂ ਨੇ ਜੀ। ਪਰ ਚੀਮਾ ਸਾਹਿਬ ਇੱਥੇ ਖਾਸ ਜ਼ਿਕਰ ਬਣਦਾ ਕਿ ਇਹਨਾਂ ਦੀ ਨਾਸਤਿਕਤਾ ਵੀ, ਜਦੋਂ ਤੁਸੀਂ ਇਹਨਾਂ ਦੇ ਐਕਸ਼ਨ ਦੇਖਦੇ ਆ, ਇਹਨਾਂ ਦੀਆਂ ਲਿਖਤਾਂ ਦੇਖਦੇ ਆ, ਇਹਨਾਂ ਦੀ ਪੋਇਟਰੀ ਦੇਖਦੇ ਆ, ਇੱਕ ਨਾਸਤਿਕਤਾ ਵੀ ਖਾਸ ਕਰਕੇ ਪੰਜਾਬ ਦੇ ਜਿਹੜੇ ਕਾਮਰੇਡ ਨੇ, ਮੈਂ ਉਹਨਾਂ ਵੱਲ ਦੱਸਣਾ ਚਾਹੁੰਦਾ ਕਿ ਇਹਨਾਂ ਦੀ ਜਿਹੜੀ ਨਾਸਤਿਕਤਾ ਉਹ ਵੀ ਸਿੱਖ ਧਰਮ ਤੱਕ ਸਿਮਟ ਕੇ ਰਹਿ ਜਾਂਦੀ ਆ, ਉਤੋਂ ਗਾਂ ਇਹ ਨਹੀਂ ਵੱਧਦੇ। ਖੈਰ ਇਹ ਆਪਣਾ ਵਿਸ਼ਾ ਨਹੀਂ, ਆਪਾਂ ਹੁਣ ਇੱਕ ਹੋਰ ਪਹਿਲੂ ਦੇ ਉੱਤੇ ਗੱਲ ਕਰਦੇ ਆ। ਚੀਮਾ ਸਾਹਿਬ ਤੁਸੀਂ ਲੰਮੇ ਸਮੇਂ ਤੋਂ ਜੁੜੇ ਹੋ, ਇੱਕ ਗੱਲ ਤਾਂ ਪ੍ਰਤੱਖ ਦੇ ਰੂਪ ਦੇ ਵਿੱਚ ਸਾਨੂੰ ਪਤਾ ਲੱਗ ਗਈ ਆ ਕਿ ਉਸ ਮਸ਼ੀਨਰੀ ਨੇ, ਹਿੰਦੂਤਵਾ ਦੀ ਮਸ਼ੀਨਰੀ ਨੇ, ਭਾਰਤੀ ਸਟੇਟ ਦੀ ਮਸ਼ੀਨਰੀ ਨੇ ਹਰ ਹਿੱਲਾ ਵਰਤ ਕੇ, ਦਰਬਾਰ ਸਾਹਿਬ ਦਾ ਢਾਏ ਜਾਣਾ ਹੋਵੇ, ਸਿੱਖਾਂ ਦਾ ਕਤਲੇਆਮ ਹੋਵੇ, ਪੰਜਾਬ ਦੀਆਂ ਜਿਹੜੀਆਂ ਜਿਣਸਾਂ ਨੇ ਉਹਨਾਂ ਦੀ ਲੁੱਟ ਹੋਵੇ, ਨਸ਼ਿਆਂ ਦਾ ਵਿੱਚ ਪ੍ਰਭਾਵ ਹੋਵੇ, ਨਾਲ ਆਪਾਂ ਕਹਿ ਦਿੰਦੇ ਆ ਬਈ ਆਰਮ ਸਟਰਗਲ, ਪੁਲਿਸ ਦੀ ਵਰਤੋਂ, ਮਿਲਟਰੀ ਦੀ ਵਰਤੋਂ, ਕਿਹੜਾ ਐਸਾ ਖੇਤਰ ਹੈ ਜਿਹਦੇ ਵਿੱਚ ਇਹਨਾਂ ਨੇ ਪੰਜਾਬ ਨੂੰ ਜਿਹੜਾ ਲਹੂ ਲਹਾਨ ਨਹੀਂ ਕੀਤਾ, ਹਰ ਤਰੀਕੇ ਦੇ ਨਾਲ ਖੁਦਕੁਸ਼ੀਆਂ ਲਈ ਮਜਬੂਰ ਕਰ ਦਿੱਤਾ। ਇਹਨਾਂ ਨੇ ਕਰਜ਼ਿਆਂ ਦੇ ਉੱਤੇ ਜਿਹੜੇ ਆ ਉਹ 50-50 ਹਜ਼ਾਰ ਲਈ, ਹਾਲਾਂਕਿ ਜਦੋਂ ਮਾਫ ਕਰਦੇ ਆ 68 ਹਜ਼ਾਰ ਕਰੋੜ ਇਕੱਠੇ ਹੀ ਮਾਫ ਕਰ ਦਿੰਦੇ ਆ, 50-50 ਹਜ਼ਾਰ ਰੁਪਈਏ ਦੇ ਕਰਜ਼ੇ ਦੇ ਥੱਲੇ ਆ ਕੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਖੁਦਕੁਸ਼ੀਆਂ ਕਰਨੀਆਂ ਪਈਆਂ। ਇਹ ਸਾਰਾ ਕੁਝ ਕਰਕੇ ਇਹਨਾਂ ਨੇ ਦੇਖ ਲਿਆ, ਪਰ ਰੈਫਰੈਂਸ ਲਾਇਬ੍ਰੇਰੀ, ਸਾਡਾ ਲਿਟਰੇਚਰ, ਸਾਰਾ ਕੁਝ ਇਹਨਾਂ ਨੇ ਜੋ ਵੀ ਤੁਸੀਂ ਨਾਂ ਲੈ ਸਕਦੇ ਆ ਸਾਰਾ ਕੁਝ ਕਰਕੇ ਦੇਖ ਲਿਆ, ਪਰ ਸਿੱਖ ਨਹੀਂ ਡੋਲਿਆ। ਸਿੱਖ ਹਮੇਸ਼ਾ ਇਹਨਾਂ ਲਈ ਬੰਗਾਰ ਬਣ ਕੇ ਖੜਿਆ। ਅਖੀਰੀ ਰਾਸਤਾ ਜਿਹੜਾ ਇਹਨਾਂ ਨੇ ਚੁਣਿਆ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਜਿਹੜਾ ਰਾਹ, ਉਹਨੂੰ ਮੈਂ ਨਹੀਂ ਮੰਨਦਾ ਵੀ ਜੇ ਸਰਕਾਰੀ ਪੁਸ਼ਤ ਪਨਾਹੀ ਨਾ ਹੋਵੇ ਤੇ ਉਹ ਇਹ ਕੰਮ ਕਰ ਸਕਦੇ ਆ। ਕੋਈ ਵੀ ਧਿਰ ਹੋਵੇ, ਕੋਈ ਵੀ ਵਿਅਕਤੀ ਹੋਵੇ, ਇਹ ਹਮੇਸ਼ਾ ਏਜੰਸੀਆਂ ਦਾ ਇਹਦੇ 'ਚ ਰੋਲ ਰਿਹਾ। ਇਹ ਘਟਨਾਵਾਂ ਸਾਨੂੰ ਦੱਸਦੀਆਂ ਨੇ। ਸੋ ਜਿਹੜਾ ਇਹ ਇੱਥੇ ਤੱਕ ਪਹੁੰਚੇ ਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਕੀ ਇਹ ਸਿੱਖਾਂ ਨੂੰ, ਕਿਉਂਕਿ ਸਿੱਖਾਂ ਦੇ ਕੋਲ ਕੁਝ ਵੀ ਨਾ ਹੋਵੇ, ਪਰ ਜਿਹੜੇ ਸਾਡੇ ਗੁਰੂ ਸਾਹਿਬ ਨੇ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਦ ਤੱਕ ਸਿੱਖ ਉਹਨਾਂ ਦੇ ਵਿੱਚ ਵਿਸ਼ਵਾਸ ਕਰਦਾ, ਉਹਨਾਂ ਨਾਲ ਜੁੜਿਆ ਹੋਇਆ, ਤੇ ਸਿੱਖਾਂ ਨੂੰ ਮਾਰਿਆ ਨਹੀਂ ਜਾ ਸਕਦਾ। ਇਹ ਆਖਰੀ ਹਿੱਲਾ ਵੀ ਇਹਨਾਂ ਨੇ ਕਰਕੇ ਦੇਖ ਲਿਆ। ਤੁਸੀਂ ਇਸ ਘਟਨਾਕ੍ਰਮ ਨੂੰ, ਇਹ ਕਿਹੜੀ ਸਾਈਕੀ ਆ, ਕਿਹੜੀ ਦੁਸ਼ਮਣੀ ਆ ਜਿਹੜੀ ਸਾਡੇ ਨਾਲ ਕੱਢੀ ਜਾ ਰਹੀ ਹੈ ਜੀ? ਦੇਖੋ, ਇਹੀ ਅਸੀਂ ਕਹਿੰਦੇ ਆ ਵੀ ਇਹ 5 ਸਦੀਆਂ ਦਾ ਜਿਹੜਾ ਵੈਰ ਹੈ ਇਹ ਲੈ ਰਹੇ ਨੇ। ਪੰਜਾਬ ਦੇ ਵਿੱਚ ਡੇਰਾਬਾਦ ਆ ਜਿਹੜਾ, ਡੇਰਾਬਾਦ ਸਭ ਤੋਂ ਵੱਡੀ ਜਿਹੜੀ ਸਾਡੇ ਧਰਮ ਨੂੰ ਸੱਟ ਹੈ, ਜਿਹੜੀ ਸਿੱਖ ਧਰਮ ਨੂੰ, ਸਿੱਖ ਫਿਲਾਸਫੀ ਨੂੰ, ਸਿੱਖ ਸਿਧਾਂਤ ਨੂੰ, ਸਿੱਖ ਪ੍ਰਿੰਸੀਪਲ ਨੂੰ, ਇਹ ਜਿਹੜੀ ਡੇਰਾਬਾਦ ਹੈ ਇਹਨਾਂ ਨੇ ਮਾਰੀ ਹੈ। ਚਾਹੇ ਉਹ ਡੇਰੇ ਰਾਧਾ ਸਵਾਮੀਆਂ ਦੇ ਹੋਣ, ਚਾਹੇ ਉਹ ਅਸ਼ੂਤੋਸ਼ ਦਾ ਡੇਰਾ ਹੋਵੇ, ਚਾਹੇ ਸਸਤੇ ਸੌਦੇ ਸਾਧ ਦਾ ਡੇਰਾ ਆ, ਚਾਹੇ ਨਿਰੰਕਾਰੀ ਸਾਧ ਨੇ, ਚਾਹੇ ਨਾਮਧਾਰੀ ਨੇ, ਜਿੰਨੇ ਗੁਰੂ ਸਾਹਿਬ ਦੇ ਸ਼ਰੀਕ ਨੇ, ਜਿੰਨੇ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਨੇ, ਉਹ ਸਾਰੇ ਹੀ ਡੇਰੇ ਹਿੰਦੁਸਤਾਨ ਦੀ ਸਰਕਾਰ ਦੀ ਸ਼ਹਿ ਤੇ, ਜਿਨ੍ਹਾਂ ਨੂੰ ਆਰਥਿਕ ਤੌਰ ਦੇ ਉੱਤੇ ਵੀ ਇਹਨਾਂ ਨੇ ਮਦਦ ਕਰਦੇ ਆ ਬਹੁਤ। ਦੇਖੋ 1978 ਦੀ ਜਿਹੜੀ ਲੜਾਈ ਹੈ, ਨਿਰੰਕਾਰੀ ਕਾਂਡ ਹੈ ਜਿਹੜਾ, ਇਹ ਸ਼ੁਰੂ ਹੀ ਡੇਰਿਆਂ ਤੋਂ ਹੋਈ ਆ। ਜੇ ਸੰਤਾਂ ਦੀ ਲੜਾਈ 78 ਦਾ ਜੇ ਉਹ ਕਾਂਡ ਨਾ ਹੁੰਦਾ, ਨਿਰੰਕਾਰੀ ਕਾਂਡ ਨਾ ਹੁੰਦਾ, ਔਰ ਪੰਜਾਬ ਦੇ ਜਿਹੜੇ ਜਿੰਨੇ ਵੀ ਚੀਫ ਮਿਨਿਸਟਰ ਪੰਜਾਬ ਦੇ ਵਿੱਚ ਰਹੇ ਨੇ, ਖਾਸ ਕਰਕੇ ਅਕਾਲੀ ਆ ਜਿਹੜੇ ਪ੍ਰਕਾਸ਼ ਸਿੰਘ ਬਾਦਲ, ਇਹਨਾਂ ਨੇ ਤਾਂ ਪੂਰੀ ਸ਼ਹਿ ਦਿੱਤੀ ਆ ਉਹਨਾਂ ਨੂੰ, ਨਿਰੰਕਾਰੀਆਂ ਨੂੰ। ਉਹਨਾਂ ਨੇ ਉਸ ਸਮੇਂ ਦੇ ਵਿੱਚ ਚੰਗੇ ਨਿਰੰਕਾਰੀਆਂ ਨੂੰ ਚੰਗੀਆਂ ਪੋਸਟਾਂ ਤੇ ਰੱਖਣਾ, ਉਹਨਾਂ ਨੂੰ ਲੜਾਉਣਾ। ਜਿਸ ਤਰੀਕੇ ਨਾਲ ਇਹਨਾਂ ਨੇ ਉਸ ਨਿਰੰਕਾਰੀ ਕਾਂਡ ਨੂੰ ਜਿਹੜਾ ਅੰਮ੍ਰਿਤਸਰ ਦੇ ਵਿੱਚ ਵਾਪਰਿਆ, ਉਹਨੂੰ ਜਿਸ ਤਰੀਕੇ ਨਾਲ ਇਹਨਾਂ ਨੇ ਕਰਨਾਲ ਦੇ ਵਿੱਚ ਸ਼ਿਫਟ ਕਰਾ ਕੇ ਉਹਨਾਂ ਨੂੰ ਸਾਰਿਆਂ ਨੂੰ ਬਰੀ ਕਰਾਇਆ, ਜੇ ਉਹ ਸਾਰਾ ਹੀ ਕਾਂਡ ਦੇਖਿਆ ਜਾਵੇ ਤੇ ਤੁਹਾਨੂੰ ਜਿਹੜਾ ਸੈਂਟਰਲ ਗਵਰਨਮੈਂਟ ਦਾ ਤੇ ਪੰਜਾਬ ਦੀ ਅਕਾਲੀਆਂ ਦਾ ਨੈਕਸਸ ਹੈ ਜਿਹੜਾ, ਇਹਨਾਂ ਦੀ ਜਿਹੜਾ ਗੱਠਜੋੜ ਹੈ, ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜੂਗਾ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਪਾਲੇ ਹੋਏ ਨੇ। ਮਤਲਬ ਪੰਜਾਬ ਦੇ ਵਿੱਚ ਡੇਰਾਬਾਦ ਹੈ, ਉਹਨੂੰ ਸ਼ਹਿ ਆ ਜਿਹੜੀ ਉਹ ਸੈਂਟਰਲ ਗਵਰਨਮੈਂਟ ਨੇ ਦਿੱਤੀ ਆ ਸਿੱਖ ਧਰਮ ਨੂੰ ਤੋੜਨ ਦੇ ਲਈ, ਸਿੱਖ ਧਾਰਮਿਕ ਸਿੱਖ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੋੜਨ ਲਈ, ਹਰਿਮੰਦਰ ਸਾਹਿਬ ਨਾਲ ਤੋੜਨ ਲਈ, ਖਾਲਸਾ ਸਾਹਿਬ ਤੋੜਨ ਲਈ। ਅੰਤ ਨੂੰ ਇਹਨਾਂ ਨੇ ਦੇਖਿਆ ਵੀ ਕਿਸੇ ਤਰੀਕੇ ਦੇ ਨਾਲ ਵੀ ਟੁੱਟਦੇ ਨਹੀਂ ਹੈਗਾ। ਜੇ ਨਹੀਂ ਟੁੱਟਦੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਨੂੰ ਪਾੜਨਾ ਸ਼ੁਰੂ ਕੀਤਾ, ਉਹਦੀ ਬੇਅਦਬੀ ਸ਼ੁਰੂ ਕੀਤੀ ਆ, ਔਰ ਫਿਰ ਉਹਦੀ ਬੇਅਦਬੀ ਦਾ ਬਦਲਾ ਲੈਣ ਲਈ ਇਹਨਾਂ ਨੇ ਸਿੱਧੀਆਂ ਗੋਲੀਆਂ ਮਾਰੀਆਂ। ਮਤਲਬ ਉਹਨਾਂ ਲੋਕਾਂ ਨੇ ਤਾਂ ਇਹਨਾਂ ਨੇ DGP ਤੱਕ ਬਣਾਇਆ
ਦੇਖਿਆ ਜਿਹੜੇ ਸਿੱਖ ਧਰਮ ਦੇ ਨਾਲ ਸਿੱਧਾ ਵੈਰ ਰੱਖਦੇ ਸੀਗੇ। ਔਰ ਇਸੇ ਕਰਕੇ ਅੰਤ ਦੇ ਉੱਤੇ ਜੇ ਨਹੀਂ ਕੁਛ ਹੋਇਆ ਤੇ 1984 ਦਾ ਇਹਨਾਂ ਨੇ ਬਲੂ ਸਟਾਰ ਆਪਰੇਸ਼ਨ ਕੀਤਾ, ਇਹ ਵੀ ਇਹਨਾਂ ਦਾ ਜਿਹੜਾ ਅਕਾਲ ਤਖਤ ਸਾਹਿਬ ਹੈ ਅਬਦਾਲੀ ਵਾਂਗੂ ਢਾਇਆ ਜਾਵੇ ਔਰ ਹਰਿਮੰਦਰ ਸਾਹਿਬ ਢਾਇਆ ਜਾਵੇ, ਨੂੰ ਗੋਲੀਆਂ ਮਾਰੀਆਂ ਜਾਣ। ਮਤਲਬ ਇਹ ਅੰਤ ਦਾ ਇਹਨਾਂ ਦਾ ਫੈਸਲਾ ਇਹ ਹੋਇਆ ਕਿ ਹੁਣ ਸਿੱਖਾਂ ਨੂੰ ਥੱਲੇ ਦੱਬਣ ਦੇ ਲਈ, ਸਿੱਖਾਂ ਨੂੰ ਥੱਲੇ ਧਰਤੀ ਜੀ ਘਸੋੜਨ ਦੇ ਲਈ ਇਹ ਕੰਮ ਕੀਤਾ ਜਾਵੇ। ਤੇ ਇਹਨਾਂ ਨੇ ਇਹ ਜੂਨ 84 ਦਾ ਜਿਹੜਾ ਘੱਲੂਘਾਰ ਆਇਆ ਇਹ ਵਾਪਰਿਆ ਸਾਡੇ ਉੱਤੇ। ਜੀ ਜੀ ਇਸ ਤਰੀਕੇ ਮਤਲਬ ਹਾਂਜੀ ਹਾਂਜੀ ਜੀ ਜੀ। ਸੋ ਅੱਜ ਦੇ ਸੰਦਰਭ ਦੇ ਵਿੱਚ ਜੇ ਆਪਾਂ ਗੱਲ ਕਰਨੀ ਹੋਵੇ, ਅੱਜ ਕਿਵੇਂ ਲੋਕਡਾਊਨ ਦਾ ਜਿਹੜਾ ਬਹਾਨਾ ਬਣਾ ਕੇ ਇਹ ਜਿਹੜਾ ਲੋਕਡਾਊਨ ਆ ਇਹ 8 ਤਰੀਕ ਤੱਕ ਜਾਣਬੁੱਝ ਕੇ ਐਕਸਟੈਂਡ ਕੀਤਾ ਗਿਆ ਤਾਂ ਕਿ ਜਿਹੜਾ ਦਲ ਖਾਲਸਾ ਦਾ ਹਮੇਸ਼ਾ ਮਾਰਚ ਹੁੰਦਾ ਉਹ ਵੀ ਪ੍ਰਭਾਵਿਤ ਹੋ ਸਕੇ। ਜਿਹੜੀ ਸ਼ਹੀਦਾਂ ਸਿੰਘਾਂ ਲਈ ਅਰਦਾਸ ਹੁੰਦੀ ਆ ਘੱਲੂਘਾਰੇ ਦੀ 6 ਜੂਨ ਨੂੰ ਉਹ ਵੀ ਪ੍ਰਭਾਵਿਤ ਹੋ ਸਕੇ। ਔਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਚੇਚੇ ਤੌਰ ਤੇ ਇਹਨਾਂ ਨੇ ਧਾਰਾ ਜਿਹੜੀ ਆ ਦਫਾ 144 ਲਾ ਕੇ ਕਿ 3 ਤੋਂ ਬਾਅਦ 4 ਤੋਂ ਬਾਅਦ ਹਾਂਜੀ ਜੀ ਉਹ ਦਫਾ 144 ਲਾਈ ਹੈ ਕਿ ਜੀ ਦਫਾ 144 ਲਾ ਕੇ ਔਰ ਇੱਥੇ ਹੀ ਬਸ ਨਹੀਂ ਕੀਤੀ। ਜਿਹੜੇ ਕੁਹਾੜੀ ਦੇ ਦਸਤੇ ਨੇ ਸ਼੍ਰੋਮਣੀ ਕਮੇਟੀ ਦੀ ਮੈਂ ਗੱਲ ਕਰਾਂ ਕਿ ਉਹਨਾਂ ਨੇ ਦਰਬਾਰ ਸਾਹਿਬ ਦੇ ਜਿਹੜੇ ਦਰਵਾਜ਼ੇ ਨੇ ਕੰਪਲੈਕਸ ਦੇ ਸਾਰੇ ਬੰਦ ਕਰਕੇ ਸਿਰਫ ਇੱਕ ਦਰਵਾਜ਼ਾ ਖੁੱਲ੍ਹਾ ਰੱਖਿਆ ਹੋਇਆ, ਉਹ ਵੀ ਜਿਹੜਾ ਬਹੁਤ ਸਖਤ ਤਲਾਸ਼ੀ ਲੈ ਕੇ ਅੰਦਰ ਜਿਹੜਾ ਵੜਨ ਦਿੱਤਾ ਜਾ ਰਿਹਾ। ਔਰ ਇਹ ਜਿਹੜਾ ਹੁਣ ਸਿੱਖਾਂ ਨੂੰ ਨਵੇਂ ਸਿਰੇ ਤੋਂ ਜਿਹੜਾ ਇਹ ਜਲੀਲ ਕੀਤਾ ਜਾ ਰਿਹਾ। ਵੈਸੇ ਤਾਂ ਇਹ ਜਿਹੜੀਆਂ ਹਜੇ ਮੈਂ ਇੱਕ ਗੱਲ ਵਿੱਚ ਕਰਨੀ ਜ਼ਿਕਰ ਭੁੱਲ ਗਿਆ ਕਿ ਜਿਹੜੇ ਪੰਥਕ ਧਿਰਾਂ ਨੇ ਉਹਨਾਂ ਦੇ ਵਰਕਰਾਂ ਦੀਆਂ ਜਿਹੜੀਆਂ ਫੜੋ ਫੜਾਈਆਂ ਨੇ ਉਹ ਤਾਂ ਇੱਕ ਹੁਣ ਜਿਹੜੀ ਆ ਰੂਟੀਨ ਬਣ ਗਈ ਆ। ਉਹ ਕੋਈ ਸਾਨੂੰ ਜ਼ਿਕਰ ਕਰਨ ਵਾਲੀ ਗੱਲ ਅਸੀਂ ਨਹੀਂ ਲੱਗਦੀ ਕਿਉਂਕਿ ਉਹ ਰੂਟੀਨ ਦਾ ਵਰਕ ਆ ਇਹਨਾਂ ਦਾ। ਜਦੋਂ ਵੀ 6 ਜੂਨ ਆਣੀ ਆ ਇਹਨਾਂ ਨੇ ਹਫ਼ਤਾ ਪਹਿਲਾਂ ਜਿਹੜੀਆਂ ਗ੍ਰਿਫਤਾਰੀਆਂ ਸਿੰਘ ਜਿਹੜੇ ਨੇ ਉਹਨਾਂ ਨੂੰ ਰੂਹ ਪੋਸ਼ ਹੋਣਾ ਪੈਂਦਾ, ਲੁਕ ਛਿਪ ਕੇ ਉੱਥੇ ਤੱਕ ਪਹੁੰਚਣਾ ਪੈਂਦਾ, ਪਰ ਗੁਰੂ ਦੇ ਸਿੱਖ ਫੇਰ ਵੀ ਪਹੁੰਚਦੇ ਨੇ। ਸੋ ਇਸ ਘਟਨਾਕ੍ਰਮ ਬਾਰੇ ਜ਼ਰੂਰ ਥੋੜਾ ਜਿਹਾ ਦੱਸੋ। ਦੇਖੋ ਅਸੀਂ ਇਹਨਾਂ ਤੋਂ ਪਰਸੋਂ 31 ਤਰੀਕ ਨੂੰ ਇਹਨਾਂ ਨੂੰ ਅਪਲਾਈ ਕੀਤਾ ਸੀ ਕਿ ਸਾਨੂੰ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਅਸੀਂ 15 ਸਾਲ ਤੋਂ ਲਗਾਤਾਰ ਜਿਹੜਾ ਮਾਰਚ ਪਾਸਟ ਜਿਹੜੇ ਘੱਲੂਘਾਰੇ ਦੇ ਸ਼ਹੀਦ ਸਿੰਘ ਨੇ ਉਹਨਾਂ ਦੀ ਯਾਦ ਦੇ ਵਿੱਚ, ਸਿੰਘਾਂ ਦੀ ਯਾਦ ਦੇ ਵਿੱਚ ਕੱਢਦੇ ਆ ਰਹੇ ਹਾਂ। ਇਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਲਿਖ ਕੇ ਦਿਓ। ਅਸੀਂ ਲਿਖ ਕੇ ਇਹਨਾਂ ਤੋਂ ਉਹਦੀ ਮੰਗੀ ਔਰ ਇਹਨਾਂ ਨੇ ਕੱਲ ਸਾਨੂੰ ਡਿਨਾਈ ਕਰ ਦਿੱਤਾ। ਉਹ ਕਹਿੰਦੇ ਵੀ ਨਹੀਂ COVID-19 ਹੈ ਜਿਹੜਾ, ਇਸ ਕਰਕੇ ਜਿਹੜਾ ਸੋਸ਼ਲ ਡਿਸਟੈਂਸ ਰੱਖਣਾ ਬਹੁਤ ਜ਼ਰੂਰੀ ਆ। ਇਹ ਲੋਕਡਾਊਨ ਹੋਇਆ ਆ, ਦਫਾ 44 ਹੈ ਜਿਹੜੀ ਉਹ ਲੱਗੀ ਹੋਈ ਆ, ਧਾਰਮਿਕ ਸਥਾਨ 8 ਜੂਨ ਤੱਕ ਬੰਦ ਨੇ। ਮਤਲਬ ਏਦਾਂ ਦੇ ਬਹਾਨੇ 3-4 ਦਿਨ ਲਾ ਕੇ ਇਹਨਾਂ ਨੇ ਸਾਨੂੰ ਦੇਤਾ ਲੈਟਰ ਵਾਪਸ ਮਨਾਹੀ ਕਰਕੇ। ਔਰ ਜਿਹੜਾ ਸਪੈਸ਼ਲੀ ਜਿਹੜਾ ਸਾਨੂੰ ਵੱਡਾ ਦੁੱਖ ਇਹ ਹੋਇਆ ਕਿ ਜਿਹੜਾ ਇਹਨਾਂ ਨੇ ਲੋਕਡਾਊਨ 8 ਜੂਨ ਤੱਕ ਇਹਨਾਂ ਨੇ ਦਰਬਾਰ ਸਾਹਿਬ ਬੰਦ ਕੀਤਾ ਔਰ ਇਸ ਗੱਲ ਦੀ ਮਨਜ਼ੂਰੀ ਦਿੱਤੀ ਆ ਵੀ ਜਿੰਨੇ ਧਾਰਮਿਕ ਸਥਾਨ ਨੇ ਉਹ 8 ਜੂਨ ਤੱਕ ਬੰਦ ਰਹਿਣਗੇ, 8 ਜੂਨ ਨੂੰ ਖੁੱਲਣਗੇ। ਉਹ ਸਿਰਫ ਇਸ ਗੱਲ ਕਰਕੇ 6 ਜੂਨ ਦੇ ਜਿਹੜੀਆਂ ਇਹ ਸਾਡੇ ਸਿੰਘ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣੀਆਂ, ਮਾਰਚ ਪਾਸਟ ਹੋਣੇ ਆ, ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਹੋਣੇ ਆ, ਉਹਨਾਂ ਦੀ ਯਾਦ ਦੇ ਵਿੱਚ 6 ਜੂਨ ਅਕਾਲ ਤਖਤ ਸਾਹਿਬ ਦੇ ਉੱਤੇ ਭੋਗ ਪੈਂਦਾ ਤੇ ਉੱਥੇ ਇਕੱਠੇ ਹੁੰਦੇ। ਇਹ ਸਭ ਨੂੰ ਰੋਕਣ ਦੇ ਲਈ ਇਹਨਾਂ ਨੇ 8 ਜੂਨ ਤੱਕ ਹੈ ਜਿਹੜਾ ਉਹ ਧਾਰਮਿਕ ਸਥਾਨਾਂ ਦੇ ਉੱਤੇ ਪਾਬੰਦੀ ਲਾਤੀ। 8 ਜੂਨ ਤੋਂ ਬਾਅਦ ਹੈ ਜਿਹੜੇ ਧਾਰਮਿਕ ਸਥਾਨ ਖੁੱਲਣਗੇ। ਇਹ ਇੱਕ ਕਹਿਰ ਹੈ ਹਿੰਦੁਸਤਾਨ ਦਾ ਕਿ ਸਿਰਫ ਤੇ ਸਿਰਫ ਦੇਖ ਲਓ ਤੁਸੀਂ ਕਿੱਡਾ ਵੱਡਾ ਕੰਟਰੀ ਆ, ਇਹਨਾਂ ਨੂੰ ਇੰਨਾ ਡਰ ਹੈ ਕਿ ਪੰਜਾਬ ਦੇ ਵਿੱਚ ਸਿਰਫ 6 ਜੂਨ ਨੂੰ ਲਗਾਉਣ ਦੇ ਲਈ ਇਹਨਾਂ ਨੇ ਸਾਰੇ ਦੇਸ਼ ਦੇ 8 ਜੂਨ ਤੱਕ ਜਿਹੜੇ ਧਾਰਮਿਕ ਸਥਾਨ ਹੈ ਉਹ ਬੰਦ ਕਰ ਦਿੱਤੇ। ਮਤਲਬ ਇਸ ਗੱਲ ਜਿਹੜੀ ਸਿਰਫ ਪੰਜਾਬ ਦੇ ਮੱਦੇਨਜ਼ਰ ਰੱਖ, ਪੰਜਾਬ ਨੂੰ ਮੱਦੇਨਜ਼ਰ ਰੱਖ ਕੇ ਔਰ ਅੱਜ ਤੱਕ ਵੀ ਇਹ ਬੈਰ ਲੈ ਰਹੇ ਨੇ। ਦੇਖੋ ਗੱਲ ਇੱਕੋ ਹੀ ਜਿਹੜੀ 100 ਦੀ ਸਿਰੇ ਤੇ ਗੰਢ ਹੈ। ਕਹਿੰਦੇ ਆ ਵੀ ਜਦ ਤੱਕ ਅਸੀਂ ਆਪਣਾ ਘਰ ਹੈ ਜਿਹੜਾ ਜੋ 29 ਅਪ੍ਰੈਲ 1986 ਨੂੰ ਜੋ ਖਾਲਿਸਤਾਨ ਦਾ ਮਤਾ ਪਾਸ ਹੋਇਆ, ਰੈਜ਼ੋਲੂਸ਼ਨ ਪਾਸ ਹੋਇਆ ਔਰ ਐਲਾਨਨਾਮਾ ਕੀਤਾ ਗਿਆ, ਉਸ ਐਲਾਨਨਾਮੇ ਦੇ ਉੱਤੇ ਪਹਿਰਾ ਦੇਣਾ ਸਾਡਾ ਫਰਜ਼ ਬਣਦਾ ਹੈ। ਔਰ ਸਿੱਖਾਂ ਦੇ ਕੋਲ ਇੱਕੋ ਇੱਕ ਚਾਰਾ, ਜੇਕਰ ਸਿੱਖਾਂ ਨੇ ਆਪਣੀ ਆਨ ਸ਼ਾਨ ਦੇ ਨਾਲ ਔਰ ਅੰਖ ਤੇ ਗੈਰਤ ਨਾਲ ਆਪਣੇ ਸਿਧਾਂਤ ਨੂੰ ਜਿੰਦਾ ਰੱਖ ਕੇ ਪੰਜਾਬ ਦੇ ਵਿੱਚ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੇ ਆ, ਆਪਣੇ ਧਾਰਮਿਕ ਸਥਾਨਾਂ ਨੂੰ ਬਚਾਉਣਾ ਚਾਹੁੰਦੇ ਆ ਔਰ ਆਪਣੇ ਧਰਮ ਨੂੰ ਜਿਉਣਾ ਚਾਹੁੰਦੇ ਆ, ਤੇ ਇੱਕੋ ਇੱਕ ਤਾਂ ਕਿ ਅਸੀਂ ਆਪਣੇ ਘਰ ਆਪਣਾ ਸੈਪਰੇਟ ਸਟੇਟ ਹੈ ਜਿਹੜੀ ਸਿੱਖ ਸਟੇਟ, ਸੋਵਰਨ ਸਟੇਟ ਦੀ ਲੜਾਈ ਹੈ ਜਿਹੜੀ ਉਹ ਜਾਰੀ ਰੱਖੀਏ ਔਰ ਉਹਦੀ ਪ੍ਰਾਪਤੀ ਦੇ ਵੱਲ ਵਧੀਏ। ਹੋਰ ਜਿਹੜੀਆਂ ਛੋਟੀਆਂ ਵਾਧੇ ਘਾਟੇ ਆ ਇਹ ਤਾਂ ਇਹਨਾਂ ਦੇ ਨਾਲ ਚੱਲਦੇ ਰਹਿਣੇ ਆ। ਮਤਲਬ
ਜਦੋਂ ਤੱਕ ਅਸੀਂ ਇਹਨਾਂ ਦੇ ਨਾਲ ਰਵਾਂਗੇ, ਇਹਨਾਂ ਦੇ ਕੈਦਖਾਨੇ ਦੇ ਵਿੱਚ ਰਵਾਂਗੇ, ਤਾਂ ਇਹਨਾਂ ਦੇ ਕੈਦਖਾਨੇ ਦੀਆਂ ਜਿਹੜੀਆਂ ਮਜਬੂਰੀਆਂ ਉਹਨਾਂ ਨੂੰ ਸਾਨੂੰ ਸਹਿਣੀਆਂ ਪੈਣਗੀਆਂ। ਆਪਣਾ ਸੋ ਚੀਮਾ ਸਾਹਿਬ ਆਖਰੀ 2 ਸਵਾਲ ਨੇ, ਆਪਾਂ ਜਲਦੀ ਇਹਨੂੰ ਵਾਈਂਡ ਅਪ ਕਰਾਂਗੇ ਕਿਉਂਕਿ ਸਮਾਂ ਵੀ ਜਿਹੜਾ ਲਗਭਗ ਆਪਣਾ ਸਮਾਪਤੀ ਵੱਲ ਹੀ ਹੈ। ਪਹਿਲੀ ਗੱਲ ਜਿਹੜੀ ਮੈਂ ਤੁਹਾਡੇ ਕੋਲ ਇਹ ਪੁੱਛਣੀ ਚਾਹੁੰਦਾ ਕਿ ਅੱਜ ਜਦੋਂ ਅਸੀਂ ਇਹਨਾਂ 36 ਸਾਲਾਂ ਦੇ ਵਿੱਚ ਜਿਹੜੀ ਸਾਡੀ ਖਾਲਿਸਤਾਨ ਨੂੰ ਆਜ਼ਾਦ ਕਰਾਉਣ ਦੀ ਲੜਾਈ ਹੈ, ਉੱਥੇ ਕੌਮ ਨੂੰ ਤੁਸੀਂ ਕਿਹੜੇ ਪੜਾਅ ਤੇ ਖੜੀ ਵੇਖਦੇ ਹੋ? ਦੇਖੋ ਭਾਈ, ਜੇ ਤੁਸੀਂ ਦੇਖੋ ਜਿਹੜੇ ਨਵੇਂ ਕੰਟਰੀ ਬਣੇ ਨੇ ਵਰਲਡ ਦੇ ਵਿੱਚ, ਦੁਨੀਆ ਦੇ ਵਿੱਚ ਨਵੇਂ ਕੰਟਰੀ ਬਣੇ ਆ, ਬੋਸਨੀਆ ਵਗੈਰਾ ਦੀ ਲੜਾਈ ਹੋ ਰਹੀ ਹੈ। ਤੁਸੀਂ ਰਸ਼ੀਆ ਟੁੱਟਿਆ, ਕਿੰਨੇ ਕੰਟਰੀ ਰਸ਼ੀਆ ਦੇ ਵਿੱਚੋਂ ਜਿਹੜੇ ਬਣੇ ਹੈਗੇ ਆ। ਜਿਹੜੀ ਤਰ੍ਹਾਂ ਸਟੇਟ ਦੇ ਟੁੱਟਣ ਦੀ ਗੱਲ ਹੈ, ਉਹ ਤਾਂ ਸਟੇਟ ਦੀ ਜਿਹੜੀ ਪੋਜੀਸ਼ਨ ਅੱਜ ਕੱਲ੍ਹ ਆਰਥਿਕ ਤੌਰ ਤੇ ਹਿੰਦੁਸਤਾਨ ਦੀ ਪੋਜੀਸ਼ਨ ਆਈ ਹੈ, ਜੋ ਰੁਪਈਏ ਦਾ ਦੌਰ ਚੱਲ ਰਿਹਾ, ਜਿਸ ਤਰੀਕੇ ਦਾ ਇਹਨਾਂ ਦੇ ਇੱਥੇ ਲੁੱਟ ਖਸੁੱਟ ਚੱਲ ਰਹੀ ਆ, ਜਿਸ ਤਰੀਕੇ ਨਾਲ ਜਿਹੜੀ ਇੱਥੋਂ ਦੀ ਲੀਡਰਸ਼ਿਪ ਲੁੱਟ ਰਹੀ ਹੈ ਹਿੰਦੁਸਤਾਨ ਨੂੰ, ਉਹ ਤੇ ਕਹਿ ਨਹੀਂ ਸਕਦੇ ਵੀ ਕਦੋਂ ਜਿਹੜਾ ਹਿੰਦੁਸਤਾਨ ਹੈ ਟੁੱਟ ਜਾਵੇ। ਔਰ ਉਹਨਾਂ ਟੋਟਿਆਂ ਦੇ ਵਿੱਚੋਂ ਇੱਕ ਖਾਲਿਸਤਾਨ ਦਾ ਜਿਹੜਾ ਟੁਕੜਾ ਆ, ਉਹ ਵੀ ਖਾਲਿਸਤਾਨ ਦਾ ਦੇਸ਼ ਵੀ ਬਾਹਰ ਆਊਗਾ। ਇੱਕ ਗੱਲ ਜ਼ਰੂਰ ਹੈ, ਬਣੂਗੀ ਜ਼ਰੂਰ, ਹਰ ਹਾਲਤ ਦੇ ਵਿੱਚ ਬਣੂਗਾ। ਇਹ ਨਹੀਂ ਹੋ ਸਕਦਾ ਵੀ ਇਹ ਨਾ ਬਣੇ। ਸਿੰਘਾਂ ਦਾ ਜਿਹੜਾ ਖੂਨ ਹੈ ਇੰਨੇ ਲੱਖ ਲੋਕਾਂ ਦਾ ਡੁੱਲਿਆ, ਉਹ ਜਾਈ ਨਹੀਂ ਜਾ ਸਕਦਾ ਕਿਸੇ ਵੀ। ਹਾਂ, ਇਹ ਜ਼ਰੂਰ ਹੈ ਕਿ ਇਹ ਲੜਾਈਆਂ ਜਿਹੜੀਆਂ ਸਟਰਗਲਾਂ ਹੁੰਦੀਆਂ ਨੇ, ਕੌਮਾਂ ਦੀਆਂ ਆਜ਼ਾਦੀ ਦੀਆਂ ਲੜਾਈਆਂ ਨੇ, ਇਹ ਉੱਚੀਆਂ ਨੀਵੀਆਂ ਚੱਲਦੀਆਂ ਰਹਿੰਦੀਆਂ ਨੇ, ਮਤਲਬ ਉਤਰਾਅ ਚੜਾਅ ਦੇ ਵਿੱਚ ਆਉਂਦੇ ਰਹਿੰਦੇ ਨੇ। ਪਰ ਜਿਸ ਤਰੀਕੇ ਦੇ ਨਾਲ ਸਿੱਖ ਹੁਣ ਬਾਹਰ ਦੁਨੀਆ ਦੇ ਵਿੱਚ ਡਾਇਸਪੋਰਾ, ਸਾਰੀ ਦੁਨੀਆ ਦੇ ਵਿੱਚ, ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਆ, ਇੰਗਲੈਂਡ ਦੇ ਵਿੱਚ ਬੈਠੇ ਆ, ਦੂਜਿਆਂ ਦੇਸ਼ਾਂ 'ਚ ਬੈਠੇ ਆ, ਔਰ ਉਹ ਆਜ਼ਾਦੀ ਦੇ ਲਈ ਅਵੇਅਰ ਨੇ। ਜਿਸ ਤਰੀਕੇ ਨਾਲ ਹੁਣ ਆਜ਼ਾਦੀ ਲਈ ਸਿੱਖ ਅਵੇਅਰ ਹੋਇਆ, ਔਰ ਬਾਹਰ ਦੀਆਂ ਜਥੇਬੰਦੀਆਂ ਆਜ਼ਾਦੀ ਦੀ ਗੱਲ ਕਰਦੀਆਂ ਨੇ, ਰੈਫਰੈਂਡਮ ਦੀ ਗੱਲ ਕਰਦੀਆਂ ਨੇ, ਮੰਨ ਲਓ ਹੋ ਰਹੀ ਆ। ਸੋ ਲੜਾਈ ਹੈ ਜਿਹੜੀ, ਉਹ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਆਪਣੇ ਪੂਰੇ ਚਰਨ ਦੇ ਉੱਤੇ ਪਹੁੰਚੀ ਹੋਈ ਆ। ਪੰਜਾਬ ਦੇ ਵਿੱਚ ਵੀ ਜਿਹੜੀਆਂ ਜਥੇਬੰਦੀਆਂ ਖਾਲਿਸਤਾਨ ਦੀ ਲੜਾਈ ਲੜਦੀਆਂ ਨੇ, ਉਹ ਕੋਈ ਏਦਾਂ ਦਾ ਨਹੀਂ ਛੱਡਦੀਆਂ ਦੌਰ, ਕੋਈ ਏਦਾਂ ਦਾ ਸਮਾਗਮ ਨਹੀਂ ਛੱਡਦੀਆਂ, ਕੋਈ ਏਦਾਂ ਦਾ ਥਾਂ ਨਹੀਂ ਛੱਡਦੀਆਂ ਜਿੱਥੇ ਅਸੀਂ ਆਪਣੀ ਹਾਜ਼ਰੀ ਨਾ ਲਵਾਈਏ ਔਰ ਇਹ ਗੱਲ ਲੋਕਾਂ ਤੱਕ ਨਾ ਪਹੁੰਚਾਈਏ ਸੁਨੇਹਾ ਕਿ ਸਿੱਖੋ, ਜਦ ਤੱਕ ਆਪਣਾ ਦੇਸ਼ ਨਹੀਂ ਬਣਦਾ ਉਦੋਂ ਤੱਕ ਇਹ ਪ੍ਰੋਬਲਮਾਂ ਜਿਹੜੀਆਂ ਨੇ ਸਾਨੂੰ ਫੇਸ ਕਰਨੀਆਂ ਪੈਣਗੀਆਂ। ਚਾਹੇ ਉਹ ਲੋਕ ਫਾਰਮਰਸ ਦੀਆਂ ਸੁਸਾਈਡ ਹੋਣ, ਉਹ ਇਹ ਏਦਾਂ ਦੀਆਂ ਪ੍ਰੋਬਲਮਾਂ ਵੀ ਤਾਂ ਹੀ ਹਟਣਗੀਆਂ ਜਦੋਂ ਸਾਡੇ ਕੋਲ ਪ੍ਰਾਈਸ ਕਮਿਸ਼ਨ ਵਰਗੇ, ਜਿਨ੍ਹਾਂ ਨੇ ਸਾਡੀਆਂ ਖੇਤੀ ਦੀਆਂ ਪ੍ਰਾਈਸ ਨੂੰ ਮਤਲਬ ਬੰਨਣਾ ਔਰ ਸਾਡਾ ਫਾਰਮਰ ਹੈ ਜਿਹੜਾ, ਉਹਨੂੰ ਅਸੀਂ ਉਚਾਈਆਂ ਵੱਲ ਲੈ ਕੇ ਜਾਣਾ, ਤਰੱਕੀਆਂ ਵੱਲ ਲੈ ਕੇ ਜਾਣਾ, ਉਹਨੂੰ ਉਹਦੀ ਪੂਰੀ ਪ੍ਰਾਈਸ ਦੇਣੀ ਆ ਉਹਦੇ ਉਤਪਾਦਨ ਦੀ, ਉਹ ਸਾਡੇ ਹੱਥ 'ਚ ਹੋਊਗੀ ਕਮਾਂਡ, ਤੇ ਤਾਂ ਹੀ ਅਸੀਂ ਆਪਣੇ ਫਾਰਮਰ ਨੂੰ ਬਚਾ ਸਕਦੇ ਹਾਂ। ਨਹੀਂ, ਕਦੇ ਨਹੀਂ ਆਪਣਾ ਫਾਰਮਰ ਬਚ ਸਕਦਾ। ਸੋ ਜਿਸ ਤਰੀਕੇ ਦੇ ਨਾਲ ਸਾਡਾ ਸਿੱਖ ਇਸ ਟਾਈਮ ਬਾਹਰ ਬੈਠਾ ਤਰੱਕੀਆਂ ਕਰ ਰਿਹਾ ਔਰ ਆਜ਼ਾਦੀ ਦੀ ਲੜਾਈ ਦੇ ਲਈ ਲੜਾਈ ਲੜ ਰਿਹਾ, ਜਥੇਬੰਦੀਆਂ ਬਾਹਰੋਂ ਬੈਠ ਕੇ ਲੜਾਈ ਲੜ ਰਹੀਆਂ ਨੇ, ਮੈਂ ਸਮਝਦਾ ਵੀ ਇਹ ਲੜਾਈ ਹੈ ਜਿਹੜੀ ਪੂਰੀ ਆਪਣੀ ਸਾਡੀਆਂ ਫੋਰਸ ਆਪਣੀ ਸਟੇਜ ਦੇ ਉੱਤੇ ਪਹੁੰਚੀ ਹੋਈ ਆ। ਤੇ ਕੋਈ ਪਤਾ ਨਹੀਂ ਹੈ ਕਿਸ ਟਾਈਮ ਦੇ ਵਿੱਚ ਵੀ ਮਤਲਬ ਇਹਦੇ ਬਾਰੇ ਅੰਤਮ ਸੀਮਾ ਝੂਠ ਸਕਦੇ ਨੇ ਮਤਲਬ। ਜੀ ਬਿਲਕੁਲ ਚੀਮਾ ਸਾਹਿਬ, ਔਰ ਅੰਤ ਦੇ ਵਿੱਚ ਕੋਈ ਮੈਸੇਜ ਤੁਸੀਂ ਜਿਹੜਾ ਪੰਜਾਬ ਦੇ ਸਿੱਖਾਂ ਨੂੰ ਤੇ ਡਾਇਸਪੋਰਾ ਸਿੱਖਾਂ ਨੂੰ ਜਿਹੜਾ ਦੇਣਾ ਚਾਹੋ? ਜੀ ਭਾਜੀ, ਕੋਈ ਮੈਸੇਜ ਹੈ ਬਸ ਵੀ ਸਾਡਾ ਕੋਈ ਵੀ ਹੱਲ ਤਰੀਕਾ ਨਹੀਂ। ਇਹ ਜਿਹੜੀਆਂ ਛੋਟੀਆਂ ਸਾਨੂੰ ਪ੍ਰੋਬਲਮਾਂ ਆਉਂਦੀਆਂ ਨੇ, ਇਹਨਾਂ ਦੇ ਨਾਲ ਲੜਾਈਆਂ ਤਾਂ ਵਕਤੀ ਲੜਾਈਆਂ ਨੇ, ਕੋਈ ਲੜਨੀਆਂ ਵਕਤ ਤੌਰ ਦੇ ਉੱਤੇ ਜਿਉਂਦੇ ਰਹਿਣ ਲਈ ਲੜਨੀਆਂ ਪੈਣੀਆਂ ਨੇ, ਪੰਜਾਬ ਦੇ ਵਿੱਚ ਹੋਈਏ ਚਾਹੇ ਬਾਹਰ ਹੋਈਏ। ਪਰ ਅਸਲੀ ਲੜਾਈ ਹੈ ਜਿਹੜੀ, ਉਹ ਖਾਲਿਸਤਾਨ ਦੀ ਹੋਈ ਆ, ਆਪਣੀ ਸਟੇਟ ਦੀ ਹੋਈ ਆ। ਜਦ ਤੱਕ ਸਿੱਖ ਆਪਣੀ ਸਟੇਟ ਦੀ ਲੜਾਈ ਨਹੀਂ ਲੜਦੇ, ਸਿੱਖ ਆਪਣਾ ਝੰਡਾ ਜਿਹੜਾ ਦੁਨੀਆ ਦੇ ਪਲੇਟਫਾਰਮ ਤੇ ਨਹੀਂ ਪਾਉਂਦੇ, ਉਦੋਂ ਤੱਕ ਅਸੀਂ ਗੁਰੂ ਨਾਨਕ ਸਾਹਿਬ ਦਾ ਸਿਧਾਂਤ, ਗੁਰੂਆਂ ਦਾ ਪ੍ਰਿੰਸੀਪਲ, ਇਹ ਹੈ ਜਿਹੜਾ, ਉਹਦਾ ਪੂਰੀ ਲਕਾਈ ਨੂੰ ਫਾਇਦਾ ਤਾਂ ਹੀ ਪਹੁੰਚ ਸਕਦਾ ਜੇ ਸਾਡਾ ਆਪਣਾ ਰਾਜ ਭਾਗ ਹੋਊਗਾ ਔਰ ਆਪਣਾ ਇੱਕ ਦੇਸ਼ ਹੋਊਗਾ, ਤਾਂ ਕਿ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਅਸੀਂ ਆਪਣਾ ਸਿੱਖ ਪ੍ਰਿੰਸੀਪਲ ਰੱਖ ਸਕੀਏ ਔਰ ਸਾਰੀ ਲਕਾਈ ਦਾ ਫਾਇਦਾ ਲੈ ਸਕੀਏ। ਜੀ ਚੀਮਾ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ, ਕਿਉਂਕਿ ਸਮਾਂ ਵੀ ਬਹੁਤ ਹੋ ਗਿਆ ਪੰਜਾਬ ਦੇ ਵਿੱਚ ਔਰ ਤੁਸੀਂ ਫਿਰ ਵੀ ਸਫ਼ਰ ਦੇ ਵਿੱਚ ਵੀ ਹੋ, ਫਿਰ ਵੀ ਤੁਸੀਂ ਜਿਹੜਾ ਸਮਾਂ ਕੱਢ ਕੇ ਗੱਲਬਾਤ ਸਾਡੇ ਨਾਲ ਕੀਤੀ ਹੈ। ਜੀ ਕੁਝ ਕਹਿਣਾ ਚਾਹੁੰਦੇ ਹੋ? ਬਸ ਧੰਨਵਾਦ ਜੀ, ਧੰਨਵਾਦ। ਜੀ ਬਿਲਕੁਲ, ਸੋ ਬਹੁਤ ਬਹੁਤ ਧੰਨਵਾਦ। ਅਸੀਂ ਅਗਾਂਹ ਤੋਂ ਵੀ ਜਿਹੜੀ ਗੱਲਬਾਤ ਆਪ ਜੀ ਦੇ ਨਾਲ ਜਿਹੜੀ ਹੈ ਕਰਦੇ ਰਹਾਂਗੇ।
ਕੌਮੀ ਘਰ ਦੀ ਸਟਰਗਲ ਬਾਰੇ। ਸੋ ਅੱਜ ਦੇ ਲਈ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਵਿਊਅਰਸ, ਇਹ ਸਨ ਸਰਦਾਰ ਹਰਪਾਲ ਸਿੰਘ ਜੀ ਚੀਮਾ, ਮੁਖੀ ਦਲ ਖਾਲਸਾ। ਔਰ ਕਾਫੀ ਲੰਮੀ ਸਟਰਗਲ ਹੈ ਜਿਹੜੀ ਇਹਨਾਂ ਦੀ ਸੰਘਰਸ਼ ਦੇ ਵਿੱਚ, ਇਹਨਾਂ ਨੇ ਉਹ ਤੋਂ ਸਾਨੂੰ ਜਾਣੂ ਕਰਾਇਆ। ਔਰ ਕਿਤ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਇਹ ਜਿਹੜੀ ਗੱਲ ਆ ਸਾਨੂੰ ਇਹਦੇ ਲਈ ਪ੍ਰੇਰਿਆ ਕਿ ਤੁਸੀਂ ਸਾਰੀਆਂ ਗੱਲਾਂ ਦਾ ਜਿਹੜਾ ਇੱਕ ਹੱਲ ਜਿਹੜਾ ਸਾਨੂੰ ਦੱਸਿਆ ਉਹ ਹੈ ਕੌਮੀ ਘਰ ਦੀ ਆਜ਼ਾਦੀ। ਜਦ ਤੱਕ ਸਿੱਖਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਆਉਂਦੀ, ਸਿੱਖ ਹਮੇਸ਼ਾ ਜਿਹੜੀ ਬੇਘਰੀ ਕੌਮ ਰਹੀ ਹੈ। ਜਿਹੜੀ ਤੁਸੀਂ ਵੇਖ ਲਓ ਕਿ ਜਿਹੜਾ ਮੱਧਕਾਲ ਸੀ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਵੇ, ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਹੋਵੇ, ਜਿੰਨੀ ਦੇਰ ਸਿੱਖਾਂ ਦੇ ਕੋਲ ਪੋਲੀਟੀਕਲ ਪਾਵਰ ਰਹੀ ਹੈ, ਆਪਣੀ ਇੱਕ ਸਟੇਟ ਰਹੀ ਹੈ, ਉਨੀ ਦੇਰ ਸਿੱਖਾਂ ਵੱਲ ਤਾਂ ਕੀ ਪੰਜਾਬ ਵੱਲ ਵੀ ਕਿਸੇ ਨੇ ਬੁਰੀ ਨਜ਼ਰ ਕਰਕੇ ਵੇਖਣ ਦੀ ਜਿਹੜੀ ਜ਼ਰੂਰਤ ਆ ਉਹ ਨਹੀਂ ਕੀਤੀ। ਪਰ ਜਦੋਂ ਵੀ ਸਿੱਖ ਸਟੇਟਲੈਸ ਰਹੇ ਨੇ, ਅਜਿਹੇ ਘੱਲੂਘਾਰੇ, ਅਜਿਹੀਆਂ ਜ਼ਿਆਤੀਆਂ, ਤਸ਼ੱਦਦ ਹਮੇਸ਼ਾ ਸਿੱਖ ਕੌਮ ਦੇ ਉੱਤੇ, ਪੰਜਾਬ ਦੇ ਉੱਤੇ ਜਿਹੜੇ ਵਰਤਦੇ ਆ ਰਹੇ ਨੇ। ਦੇ ਨੀਅਰ ਫਿਊਚਰ 'ਚ ਵੀ ਸਾਡੇ ਕੋਲ ਪੋਲੀਟੀਕਲ ਪਾਵਰ ਜਿਹੜੀ ਉਹ ਨਾ ਹੋਈ, ਆਪਣੇ ਫੈਸਲੇ ਆਪ ਕਰਨ ਦੇ ਜਿਹੜੇ ਇਖਤਿਆਰ ਆ ਉਹ ਨਾ ਆਏ, UN ਦੀਆਂ ਬਿਲਡਿੰਗਾਂ ਦੇ ਵਿੱਚ ਬਾਕੀ ਮੁਲਕਾਂ ਦੇ ਨਾਲ ਸਿੱਖ ਕੌਮ ਦਾ ਆਪਣਾ ਜਿਹੜਾ ਆਜ਼ਾਦੀ ਦਾ ਪਰਚਮ ਹੈ ਉਹ ਨਾ ਲਹਿਰਾਇਆ, ਤੇ ਕੋਈ ਗਰੰਟੀ ਨਹੀਂ ਕਿ ਇਹ ਜਿਹੜੇ ਸਰਕਾਰੀ ਤਸ਼ੱਦਦ ਨੇ ਇਹ ਰੁਕਣਗੇ। ਇਹਨਾਂ ਨੂੰ ਰੋਕਣ ਦਾ ਇੱਕੋ ਇੱਕ ਹੱਲ ਹੈ, ਉਹ ਹੈ ਆਜ਼ਾਦੀ। ਸੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਔਰ ਇਸੇ ਤਰ੍ਹਾਂ ਤੁਸੀਂ TV 84 ਆ ਉਹਦੇ ਨਾਲ ਜੁੜੇ ਰਹੋ। ਅਸੀਂ ਹੋਰ ਵੀ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਜਿਹੜਾ ਆਪ ਜੀ ਦਾ ਰਾਬਤਾ ਉਹ ਲਗਾਤਾਰ ਦੇ ਨਾਲ ਕਰਾਉਂਦੇ ਰਹਾਂਗੇ, ਔਰ ਜਿਹੜੇ ਦਰਪੇਸ਼ ਸਾਡੇ ਮਸਲੇ ਨੇ ਉਹਨਾਂ ਨੂੰ ਸੰਬੋਧਿਤ ਹੁੰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਖਦੇ ਰਹੋ TV 84।